ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤ 'ਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 2092770113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ, ਅਤੇ 10% 10% ਡਿਸਕਾਊਂਟ ਦੇ ਲਈ ਕੂਪਨ ਕੋਡ 131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। UK ਤੋਂ ਭਾਰਤ ਅਪੜਿਆ ਆਪਰੇਸ਼ਨ ਬਲੂ ਸਟਾਰ ਦੀਆਂ ਫਾਈਲਾਂ ਜਨਤਕ ਕਰਨ ਦਾ ਮਾਮਲਾ। ਦੇਖੋ, ਇਹ ਆਪਰੇਸ਼ਨ ਬਲੂ ਸਟਾਰ ਬਾਰੇ ਜਿਹੜੀਆਂ ਫਾਈਲਾਂ ਜਨਤਕ ਕਰਨ ਦਾ ਮਸਲਾ, ਤੁਹਾਨੂੰ ਪਤਾ ਹੀ 2014 ਚ ਸੁਰਖੀਆਂ ਚ ਆਇਆ ਸੀਗਾ, ਜਦੋਂ UK ਦੇ ਵਿੱਚੋਂ ਕੁਝ ਫਾਈਲਾਂ ਜਿਹੜੀਆਂ ਉਹ ਉਹਨਾਂ ਨੇ ਡਿਸਕਲੋਜ਼ ਕੀਤੀਆਂ ਸੀ। ਖਾਸ ਤੌਰ ਤੇ ਇੱਕ ਲੈਟਰ ਹੈ ਜਿਹੜਾ ਉਹਦਾ ਇੱਕ ਰੌਲਾ ਪੈ ਗਿਆ ਸੀਗਾ ਜੀ। ਫਿਰ ਉੱਥੇ ਜਿਹੜੇ ਕੁਛ ਮੇਰੇ ਖਿਆਲ ਦੇ ਨਾਲ ਇੱਕ ਤੇ ਹੈਗੇ ਸੀਗੇ ਸਿੱਖ ਮੈਂਬਰ ਸੀਗੇ ਉਹਨਾਂ ਦੇ ਹਾਊਸ ਆਫ ਲਾਰਡਸ ਦੇ, ਸ਼ਾਇਦ ਇੰਦਰਜੀਤ ਸਿੰਘ ਜੀ ਉਹ ਸੀ, ਇੱਕ ਉਹਨਾਂ ਦੇ ਸੰਸਦ ਮੈਂਬਰ ਸਨ ਲੇਬਰ ਪਾਰਟੀ ਦੇ, ਸ਼ਾਇਦ ਟੌਮ ਬਟਲਮ, ਤਾਂ ਉਹਨਾਂ ਨੇ ਮੁੱਦਾ ਚੁੱਕਿਆ ਸੀ। ਉਸ ਤੋਂ ਬਾਅਦ ਫਿਰ ਇੱਕ ਇਨਕੁਆਇਰੀ ਵੀ ਬੈਠੀ ਸੀਗੀ ਇਸ ਮਾਮਲੇ ਦੇ ਵਿੱਚ, ਕੈਬਨਿਟ ਸਕੱਤਰ ਦੀ ਜਾਂਚ ਪੜਤਾਲ ਹੋਈ ਸੀਗੀ। ਉਦੋਂ ਜਿਹੜਾ ਤਤਕਾਲੀ ਪ੍ਰਧਾਨ ਮੰਤਰੀ ਸੀ ਡੇਵਿਡ ਕੈਮਰਨ, ਉਹਨੇ ਸਾਰੀ ਜਾਂਚ ਪੜਤਾਲ ਦੇ ਹੁਕਮ ਦਿੱਤੇ ਸੀਗੇ। ਤਾਂ ਉਹਦੇ ਵਿੱਚੋਂ ਜਿਹੜੀ ਚੀਜ਼ ਨਿਕਲ ਕੇ ਆਈ ਸੀ ਸਾਹਮਣੇ, ਉਹ ਕੁਛ ਇਸ ਤਰ੍ਹਾਂ ਸੀਗੀ ਕਿ ਇੱਕ ਲੈਟਰ ਜਿਹੜੀ ਹੈ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਬਣੀ ਸੀਗੀ ਕਿ ਇੱਕ ਚਿੱਠੀ ਲਿਖੀ ਗਈ, ਚਿੱਠੀ ਦੇ ਵਿੱਚ ਵਿਦੇਸ਼ ਮੰਤਰੀ ਨਾਲ ਥੈਚਰ ਨੇ ਉਸ ਸਮੇਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਬ੍ਰਿਟੇਨ ਦੀ ਕੋਈ ਚਰਚਾ ਕੀਤੀ, ਇੱਥੋਂ ਤੱਕ ਕਿ ਇੱਕ ਅਧਿਕਾਰੀ ਨੂੰ ਫਿਰ ਇੰਡੀਆ ਦੇ ਵਿੱਚ ਭੇਜਿਆ। ਯਾਨੀ ਉਹਨੇ ਸਾਰੀ ਯੋਜਨਾਬੰਦੀ ਉਲੀਕੀ ਸੀ 4 ਮਹੀਨੇ ਪਹਿਲਾਂ ਆ ਕੇ ਕਿ ਕਿਸ ਤਰ੍ਹਾਂ ਇਹ ਅਟੈਕ ਹੈ ਜਿਹੜਾ ਕੀਤਾ ਜਾਣਾ। ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਮੰਗ ਉੱਠ ਪਈ, ਔਰ ਖਾਸ ਤੌਰ ਤੇ ਇੱਕ ਪੱਤਰਕਾਰ ਸੀਗਾ ਬ੍ਰਿਟੇਨ ਦਾ, ਮੇਰੇ ਖਿਆਲ ਦੇ ਨਾਲ ਉਹਦਾ ਨਾਮ ਫਿਲਰ ਸੀਗਾ, ਕੁਛ ਇਸ ਤਰ੍ਹਾਂ ਦਾ ਕੋਈ ਨਾਮ ਸੀਗਾ, ਫਿਲ ਮਿਲਰ ਸ਼ਾਇਦ ਉਹਦਾ ਨਾਮ ਸੀ। ਉਹਨੇ ਔਰ ਇੱਕ ਕੋਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੀ ਹੈ ਜਿਹੜੀ ਸੰਸਥਾ, ਲਾਅ ਫਰਮ ਹੈ ਕੋਈ, ਇਹਨਾਂ ਦੋਨਾਂ ਨੇ ਰਲ ਕੇ ਇੱਕ ਕੇਸ ਕੀਤਾ ਸੀਗਾ, ਜਿਹਦੇ ਤਹਿਤ ਮੰਗ ਕੀਤੀ ਸੀ ਕਿ ਇਹ ਸਾਰਾ ਜਿਹੜਾ ਪ੍ਰਕਰਨ ਚੱਲਿਆ, ਜੋ ਵੀ ਪੱਤਰ ਵਿਹਾਰ ਹੋਇਆ ਇਸ ਮੁੱਦੇ ਤੇ, ਕਿਉਂਕਿ ਮੁੱਦਾ ਬੜਾ ਸੈਂਸਿਟਿਵ ਆ, ਤਾਂ ਉਹ ਸਾਰੀਆਂ ਫਾਈਲਾਂ ਜਿਹੜੀਆਂ ਉਹ ਜਨਤਕ ਕਰ ਦਿੱਤੀਆਂ ਜਾਣ। ਤਾਂ ਹੁਣ ਜੱਜ ਨੇ ਹੁਕਮ ਦੇ ਦਿੱਤਾ ਕਿ ਠੀਕ ਹੈ ਭਾਈ, ਇਹਨਾਂ ਨੂੰ ਫਾਈਲਾਂ ਜਿਹੜੀਆਂ ਉਹ ਪ੍ਰੋਵਾਈਡ ਕਰ ਦਿਓ, ਕਿਉਂਕਿ ਇਹ ਮਸਲਾ ਜਿਹੜਾ ਉਹ ਵਾਕਈ ਹਾਲੀਆ ਦੌਰ ਦਾ ਜਿਹੜਾ ਸਮਾਂ ਗੁਜ਼ਰਿਆ ਬਹੁਤ ਸੰਵੇਦਨਸ਼ੀਲ ਆ, ਤੇ ਇਸ ਮਾਮਲੇ ਵਿੱਚ ਫਾਈਲਾਂ ਜਿਹੜੀਆਂ ਜੱਜਦਾਰ ਕੀਤੀਆਂ ਜਾਣੀਆਂ ਚਾਹੀਦੀਆਂ, ਪਤਾ ਲੱਗਣਾ ਚਾਹੀਦਾ। ਤਾਂ ਜੱਜ ਦੀ ਇਹ ਟਿੱਪਣੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਨਕਾਰ ਦਿੰਦੀ ਹੈ, ਖਾਸ ਤੌਰ ਤੇ ਉਸ ਤਰਕ ਨੂੰ ਜੋ ਇਹਨਾਂ ਦੀ ਸਰਕਾਰ ਨੇ ਦਿੱਤਾ ਸੀਗਾ ਕਿ ਜੇ ਅਸੀਂ ਇਹ ਫਾਈਲਾਂ ਜਿਹੜੀਆਂ ਉਹ ਜਨਤਕ ਕਰਦੇ ਆ ਤੇ ਭਾਰਤ ਦੇ ਨਾਲ ਜਿਹੜੇ ਸਾਡੇ ਸੰਬੰਧ ਆ, ਦਵੱਲੇ ਸੰਬੰਧ ਆ, ਉਹਨਾਂ ਤੇ ਪ੍ਰਭਾਵ ਪੈ ਸਕਦਾ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਦਰਕਨਾਰ ਕਰ ਦਿੱਤਾ ਜੱਜ ਨੇ, ਔਰ ਉਹਨਾਂ ਨੇ ਕਿਹਾ ਕਿ ਇਹ ਭਾਰਤ ਦਾ ਹਾਲੀਆ ਸਭ ਤੋਂ ਸੰਵੇਦਨਸ਼ੀਲ ਦੌਰ ਨਾਲ ਜੁੜਿਆ ਮਸਲਾ ਹੈ। ਸੋ ਇਸ ਨਾਲ ਮਸਲੇ ਜ਼ਾਹਰ ਕੀਤੇ ਜਾਣ ਨੂੰ ਤਾਕਤ ਮਿਲਦੀ ਹੈ। ਸੋ ਇਹ ਜਿਹੜੀ ਟਿੱਪਣੀ ਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਦੇ ਤਰਕ ਨੂੰ ਆਪਣੇ ਆਪ ਹੀ ਰੱਦ ਕਰਦੀ ਹੈ। ਸੋ ਹੁਣ ਮਸਲਾ ਕੀ ਹੈ ਕਿ ਜਿਵੇਂ ਹੀ ਇਹ ਚੀਜ਼ ਇੱਥੇ ਇੰਡੀਆ 'ਚ ਪਹੁੰਚੀ ਖਬਰਾਂ ਦੇ ਰੂਪ ਦੇ ਵਿੱਚ, ਸਾਡੇ ਇੱਥੇ ਵੀ ਮੰਗ ਉੱਠ ਪਈ ਆ। ਫੂਲਕਾ ਸਾਹਿਬ ਨੇ ਵੀ ਮੰਗ ਕਰ ਦਿੱਤੀ ਆ ਕਿ ਭਾਈ ਜਿਹੜੇ ਡਾਕੂਮੈਂਟ ਆ ਉਹ ਜਨਤਕ ਕੀਤੇ ਜਾਣ, ਆਪਰੇਸ਼ਨ ਬਲੂ ਸਟਾਰ ਨਾਲ ਜਿਹੜੇ ਰਿਲੇਟਡ ਹੈ, ਸੰਬੰਧਿਤ ਆ। ਤਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਹਾਮੀ ਭਰੀ ਆ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਭਾਈ ਉਦੋਂ ਕਾਂਗਰਸ ਨੇ ਅਟੈਕ ਕੀਤਾ ਸੀਗਾ,
ਤੇ ਕਾਂਗਰਸ ਦੇ ਨਾਲ ਤੇ ਤੁਸੀਂ ਗੱਠਜੋੜ ਕਰਨ ਨੂੰ ਫਿਰਦੇ ਹੋ। ਮਤਲਬ ਕਿ ਇਹਨਾਂ ਦਾ ਜਿਹੜਾ ਇੱਥੋਂ ਦਾ ਪੰਜਾਬ ਦਾ ਪਾਰਟੀ ਬੁਲਾਰਾ ਉਹਨੇ ਜਿਸ ਤਰੀਕੇ ਨਾਲ ਜਵਾਬ ਦਿੱਤਾ ਉਹ ਗੋਲਮੋਲ ਕਰਨ ਵਾਲਾ ਹੀ ਹੈ। ਵੈਸੇ ਆਪਾਂ ਨੂੰ ਵੀ ਪਤਾ ਕਿਸ ਤਰ੍ਹਾਂ ਇੰਡੀਆ ਚ ਹੋਣਾ ਨਹੀਂ, ਇਹਨਾਂ ਤੇ ਚੀਨ ਤੋਂ ਹਾਰੇ ਯੁੱਧ ਦਾ ਹਾਲੇ ਤੱਕ ਕੋਈ ਵੀ ਡਾਕੂਮੈਂਟ ਜਿਹੜਾ ਜਨਤਕ ਨਹੀਂ ਕੀਤਾ, ਉਹ ਵੀ ਲੁਕਾ ਕੇ ਰੱਖੀ ਬੈਠੇ ਆ। ਔਰ ਇਹ ਤੇ ਇਸ ਤਰ੍ਹਾਂ ਦਾ ਮਸਲਾ ਕਿ ਇਹਦੇ ਵਿੱਚ ਬਹੁਤ ਸਾਰੇ ਸਫੇਦ ਪੋਸ਼ ਆ ਜਿਹੜੇ ਉਹ ਨੰਗੇ ਹੋ ਸਕਦੇ ਆ। ਸੋ ਇੱਥੇ ਤੇ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਬਣਦੀ। ਪਰ ਯੂਕੇ ਦੇ ਵਿੱਚ ਵੀ ਹਾਲੇ ਇੱਕ ਅੜਿੱਕਾ ਹੈ, ਜਿੰਨਾ ਕੋ ਮੈਂ ਉੱਥੋਂ ਦੇ ਬ੍ਰਿਟਿਸ਼ ਪ੍ਰਬੰਧ ਬਾਰੇ ਜਾਣਦਾ, ਜਿੰਨਾ ਕੋ ਸਮਝ ਸਕਿਆ, ਕਿ ਹਾਲੇ ਵੀ ਉਹ ਇੱਕ ਅਪੀਲ ਕਰ ਸਕਦੇ, ਜਿਹੜੀ ਉਹਨਾਂ ਦੀ ਕੈਬਨਿਟ ਆ ਉਹ ਉੱਤੇ ਹਰ ਕਾਨੂੰਨੀ ਅਥਾਰਟੀ ਕੋਲ ਅਪੀਲ ਕਰ ਸਕਦੀ ਹੈ। ਸੋ ਇੱਕ ਵਕਫਾ ਪਤਾ ਨਹੀਂ ਉਹਨੂੰ ਮਹੀਨੇ ਦਾ ਦਿੱਤਾ ਹੋਊਗਾ ਜਾਂ 40 ਦਿਨ ਦਾ ਦਿੱਤਾ ਹੋਊਗਾ, ਤਾਂ ਉਸ ਵਕਫੇ ਦੇ ਦੌਰਾਨ ਜੇਕਰ ਉਹ ਅਪੀਲ ਨਹੀਂ ਕਰਦੇ ਫਿਰ ਇਹ ਜਿਹੜੀਆਂ ਫਾਈਲਾਂ ਜਨਤਕ ਹੋ ਜਾਣਗੀਆਂ। ਹਾਂ, ਇੱਥੇ ਜਨਤਕ ਹੋਣ ਜਾਂ ਨਾ ਹੋਣ, ਜੇ ਉੱਥੇ ਸਾਰੀਆਂ ਫਾਈਲਾਂ ਜਨਤਕ ਹੋ ਜਾਂਦੀਆਂ ਤੇ ਬਹੁਤ ਕੁਝ ਜਨਤਕ ਹੋ ਜਾਏਗਾ। ਹਾਲਾਂਕਿ ਸਾਰਾ ਨਹੀਂ, ਪਰ ਬਹੁਤ ਕੁਝ ਜਨਤਕ ਹੋ ਜਾਏਗਾ, ਖਾਸ ਤੌਰ ਤੇ ਜੋ ਉਸ ਸਮੇਂ ਮਾਰਗਰੇਟ ਥੈਚਰ ਔਰ ਇੰਦਰਾ ਗਾਂਧੀ ਦੇ ਦਰਮਿਆਨ ਚੱਲਦਾ ਪਿਆ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਮੇਘਾਲਿਆ ਦੇ ਪੁਲਿਸ ਮੁਖੀ ਤੇ ਉੱਘੇ ਪੰਜਾਬੀ ਲੇਖਕ ਸਵਰਾਜ ਬੀਰ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ। ਥੋੜਾ ਹੀ ਫਰਕ ਪੈ ਗਿਆ, ਰਾਜਕਰਨਵੀਰ ਵੀ ਨਾਲ ਰਲਦਾ ਮਿਲਦਾ ਨਾਲ ਜੀ। ਅਸਲ ਦੇ ਵਿੱਚ ਇਹ ਜਿਹੜੇ ਸਵਰਾਜ ਬੀਰ ਸਿੰਘ ਹੋ ਰਹੀ ਆ, ਇਹ ਕਾਫੀ ਨਾਮਚੀਨ ਲੇਖਕ ਵੀ ਆ, ਪੁਲਿਸ ਅਫਸਰ ਤੇ ਹੈਗੇ ਹੀ ਆ, ਕਾਫੀ ਨਾਮਚੀਨ ਲੇਖਕ ਵੀ ਆ। ਅਖਬਾਰਾਂ ਦੇ ਵਿੱਚ ਇਹਨਾਂ ਦੇ ਅਕਸਰ ਲੇਖ ਵਗੈਰਾ ਛਪਦੇ ਰਹਿੰਦੇ ਆ। ਇਹਨਾਂ ਨੂੰ ਅਵਾਰਡ ਵੀ ਮਿਲਿਆ, ਮੇਰੇ ਖਿਆਲ ਦੇ ਨਾਲ ਸਾਹਿਤ ਅਕਾਦਮੀ ਪੁਰਸਕਾਰ ਇਹਨਾਂ ਨੂੰ ਮਿਲਿਆ ਹੋਇਆ। ਤਾਂ ਦੱਸਦੇ ਇਹ ਆ ਕਿ ਇਹਨਾਂ ਨੇ ਆਪਣਾ ਅਚਨਚੇਤੀ ਅਸਤੀਫਾ ਜਿਹੜਾ ਭੇਜਿਆ। ਵੈਸੇ ਇਹ ਐਕਸਟੈਂਸ਼ਨ ਤੇ ਆ, ਯਾਨੀ ਇਹ ਸੇਵਾ ਕਾਲ ਦੇ ਵਾਧੇ ਚ ਆ। ਤਾਂ ਇਹਨਾਂ ਨੇ ਅਸਤੀਫਾ ਭੇਜਿਆ। ਹਾਲਾਂਕਿ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ। ਜਿਹੜਾ ਉੱਥੋਂ ਦਾ ਮੁੱਖ ਮੰਤਰੀ ਆ ਕੋਨਾਰਡ ਸੰਗਮਾ, ਉਹ ਮਨਾ ਰਿਹਾ ਸਵਰਾਜ ਬੀਰ ਸਿੰਘ ਨੂੰ ਕਿ ਤੁਸੀਂ ਆਪਣਾ ਅਸਤੀਫਾ ਜਿਹੜਾ ਉਹ ਪੁਨਰ ਵਿਚਾਰੋ ਜਾਂ ਇਹਨੂੰ ਵਾਪਸ ਲੈ ਲਓ। ਤਾਂ ਹਾਲੇ ਅਸਤੀਫਾ ਪ੍ਰਵਾਨ ਨਹੀਂ ਹੋਇਆ। ਪਰ ਅਸਤੀਫੇ ਦੇ ਜਿਹੜੇ ਕਾਰਨ ਸਾਨੂੰ ਸਮਝ ਆ ਰਹੇ ਆ ਇਸ ਸਮੇਂ, ਉਹ ਇਹ ਆ ਕਿ ਕਿਤੇ ਨਾ ਕਿਤੇ ਇੱਕ ਜਿਹੜਾ ਸਾਬਕਾ ਪੁਲਿਸ ਮੁਖੀ ਸੀਗਾ ਮੇਘਾਲਿਆ ਦਾ, ਜਿਹਦਾ ਨਾਂ ਕੁਲਵੀਰ ਕ੍ਰਿਸ਼ਨ ਆ, ਉਹਦੀ ਨਿਯੁਕਤੀ ਤੋਂ ਕਿਤੇ ਨਾ ਕਿਤੇ ਖਫਾ, ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਐਡਵਾਈਜ਼ਰ ਨਿਯੁਕਤ ਕੀਤਾ ਜਾ ਰਿਹਾ ਮੇਘਾਲਿਆ ਦੇ ਵਿੱਚ। ਤਾਂ ਜਿਹੜਾ ਕੁਲਵੀਰ ਕ੍ਰਿਸ਼ਨ ਆ, ਉਹ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਕਲੋਜ਼ ਆ। ਵੈਸੇ ਪਹਿਲਾਂ ਹੀ ਹੋ ਚੁੱਕਾ ਸੀਗਾ। ਬਹੁਤ ਸਾਰੇ ਐਸੇ ਅਫਸਰ ਹੈਗੇ ਆ IPS ਦੇ ਵਿੱਚ ਜਿਹੜੇ ਅੱਜ ਮੌਜੂਦਾ, ਯਾਨੀ ਜਿਹਨਾਂ ਨੂੰ ਆਪਾਂ ਤਤਕਾਲੀ ਅਫਸਰ ਕਹਿ ਸਕਦੇ ਆ, ਉਹ ਵੀ ਨੇੜੇ ਆ। ਔਰ ਜਿਹੜੇ ਸਾਬਕਾ ਹੋ ਗਏ ਉਹ ਤੇ ਹੁਣ ਬਿਲਕੁਲ ਹੀ ਪੂਰੀ ਤਰ੍ਹਾਂ ਹੀ ਨੇੜੇ। ਇੱਥੇ ਤੇ ਫੌਜ ਦਾ ਇੱਕ ਸਾਬਕਾ ਮੁਖੀ ਆ ਜਿਹੜਾ, ਉਹ ਵੀ ਮੰਤਰੀ ਪੁਣਾ ਭੋਗਦਾ ਪਿਆ। ਖੈਰ, ਇਹ ਜਿਹੜਾ ਕੁਲਵੀਰ ਕ੍ਰਿਸ਼ਨ ਆ, ਇਹਦੀ ਨਿਯੁਕਤੀ ਜਿਹੜੀ ਬਤੌਰ ਸਿਕਿਉਰਿਟੀ ਐਡਵਾਈਜ਼ਰ ਹੋਈ ਹੈ ਮੇਘਾਲਿਆ ਦੇ ਵਿੱਚ, ਉਹਦੇ ਤੋਂ ਸਵਰਾਜ ਬੀਰ ਸਿੰਘ ਖਫਾ। ਉਹਨੇ ਆਖਿਆ ਕਿ ਮੈਂ ਨਾ ਇਹਨੂੰ ਮਿਲਣਾ, ਨਾ ਮੈਂ ਇਹਦੇ ਨਾਲ ਕੰਮ ਕਰ ਸਕਦਾ। ਸੋ ਜੋ ਰੀਜ਼ਨ ਨਿਕਲ ਕੇ ਆ ਰਿਹਾ, ਹਾਲਾਂਕਿ ਬੜੀਆਂ ਘੱਟ ਮੀਡੀਆ ਰਿਪੋਰਟਾਂ ਆਈਆਂ ਨੇ ਇਸ ਬਾਬਤ। ਤੁਹਾਨੂੰ ਪਤਾ ਕਿ ਨਾਰਥ ਈਸਟ ਚੋਂ ਜਿੰਨੀ ਵੀ ਰਿਪੋਰਟਿੰਗ ਹੁੰਦੀ ਆ ਉਹ ਪਛੜ ਕੇ ਹੁੰਦੀ ਆ, ਕਿਉਂਕਿ ਉੱਥੋਂ ਰਿਪੋਰਟਾਂ ਜਿਹੜੀਆਂ ਤੱਤ ਫੱਟ ਨਹੀਂ ਨਿਕਲਦੀਆਂ। ਸੋ ਜਿੰਨੀ ਕੁ ਮੱਥਾ ਕਪਾਈ ਕਰਕੇ ਜਾਣਕਾਰੀ ਜੁਟਾਈ ਗਈ ਆ, ਉਹ ਇਹੋ ਹੀ ਆ ਕਿ ਉਹ ਜਿਹੜੀ ਨਿਯੁਕਤੀ ਹੋ ਰਹੀ ਆ ਉਹ ਹੀ ਵਿਵਾਦ ਦਾ ਕਾਰਨ ਬਣੀ ਹੈ। ਸੋ ਉਸੇ ਕਰਕੇ ਹੀ ਅਸਤੀਫਾ ਆ ਰਿਹਾ। ਪਰ ਦੂਜੇ ਪਾਸੇ ਜੇ ਕੁਲਵੀਰ ਕ੍ਰਿਸ਼ਨ ਦਾ ਪਿਛੋਕੜ ਆਪਾਂ ਫੁੱਲੀਏ, ਇਹ ਬੰਦਾ ਸ਼ੁਰੂ ਚ ਵਿਵਾਦਾਂ ਚ ਰਿਹਾ, ਸ਼ੁਰੂ ਚ। ਔਰ ਇਹ 2000 ਦੇ ਲਾਗੇ ਤਾਗੇ IB ਦਾ ਜਿਹੜਾ ਉਸ ਸਮੇਂ ਦਾ ਮੁਖੀ ਸੀਗਾ, IB ਕਿਉਂਕਿ ਤੁਹਾਨੂੰ ਪਤਾ ਕਿ ਖੂਫੀਆ ਤੰਤਰ ਦਾ ਬਹੁਤ ਵੱਡਾ ਥੰਮ ਆ, ਇੰਟੈਲੀਜੈਂਸ ਬਿਊਰੋ ਜਿਹਨੂੰ ਕਹਿ ਦਿੰਦੇ ਆ। ਸ਼ਿਆਮਲ ਦੱਤ ਹੁੰਦਾ ਸੀ ਉਦੋਂ ਮੁਖੀ। ਉਹਨੇ ਇਹਨੂੰ ਬਿਊਰੋ ਦੇ ਵਿੱਚੋਂ ਕੱਢ ਦਿੱਤਾ ਸੀਗਾ, ਯਾਨੀ ਸੂਇਆ ਵਿਭਾਗ ਦੇ ਵਿੱਚੋਂ ਕੱਢ ਦਿੱਤਾ ਸੀਗਾ। ਉਹਨੇ ਕਿਹਾ ਸੀਗਾ ਕਿ ਇਹ ਬੰਦਾ ਜਿਹੜਾ ਇਹ ਮੇਰੀ ਪਰਸਨਲ ਲਾਈਫ ਦੇ ਵਿੱਚ ਦਖਲ ਦੇ ਰਿਹਾ। ਸੋ ਉਸ ਤੋਂ ਬਾਅਦ ਫਿਰ ਇਹ IB ਦਾ ਮੁਖੀ ਬਣਨ ਲਈ ਬੜੇ ਹੱਥ ਪੈਰ ਮਾਰਦਾ ਰਿਹਾ, ਪਰ ਇਹਦੀ ਗੱਲ ਨਹੀਂ ਬਣੀ, ਕਿਉਂਕਿ ਜਿਹੜਾ ਸੰਗਠਨ ਸੀ ਸਾਰਾ IB ਦਾ ਉਹ ਇਹਦੇ ਉਲਟ ਸੀਗਾ। ਉਸ ਤੋਂ ਬਾਅਦ ਫਿਰ ਇਹਨੂੰ ਮੇਘਾਲਿਆ ਦੇ ਵਿੱਚ 2012 ਚ ਅਪਾਇੰਟ ਕਰ ਦਿੱਤਾ ਸੀ ਪੁਲਿਸ ਮੁਖੀ ਦੇ ਤੌਰ ਤੇ। ਤੇ ਹੋਇਆ ਕਿ ਜਦੋਂ ਅਗਲੇ ਸਾਲ 2013 ਦੇ ਵਿੱਚ ਉੱਥੇ ਇਲੈਕਸ਼ਨ ਹੋਇਆ ਤੇ ਚੋਣ ਕਮਿਸ਼ਨ ਨੇ ਬਕਾਇਦਾ ਕਿਹਾ ਸੀਗਾ ਕਿ ਇਲੈਕਸ਼ਨ ਤੋਂ ਪਹਿਲਾਂ ਇਸ ਬੰਦੇ ਨੂੰ ਸਟੇਟ ਦੇ ਵਿੱਚੋਂ ਬਾਹਰ ਕਰ ਦਿਓ। ਮਤਲਬ ਕਿ ਜਿਹੜਾ ਪੁਲਿਸ ਮੁਖੀ ਆ ਉਹਦੇ ਬਾਰੇ ਹੀ ਹੁਕਮ ਦਿੱਤੇ ਗਏ ਕਿ ਇਸ ਬੰਦੇ ਨੂੰ ਸਟੇਟ ਦੇ ਵਿੱਚੋਂ ਬਾਹਰ ਕਰ ਦਿਓ। ਇਹਦਾ ਮਤਲਬ ਇਹ ਆ ਕਿ ਜਦੋਂ ਇਹ ਸੇਵਾ ਕਾਲ ਦੇ ਵਿੱਚ ਸੀ ਉਦੋਂ ਹੀ ਇਹਦੀਆਂ ਰਾਜਨੀਤਿਕ ਨਜ਼ਦੀਕੀਆਂ ਜਿਹੜੀਆਂ ਉਹ ਮੌਜੂਦ ਸਨ। ਸੋ ਕਿਤੇ ਨਾ ਕਿਤੇ ਸਵਰਾਜ ਬੀਰ ਸਿੰਘ, ਜਿਨ੍ਹਾਂ ਬਾਰੇ
ਅਸੀਂ ਉੱਥੋਂ ਜਿੰਨੀਆਂ ਕੁ ਰਿਪੋਰਟਾਂ ਪੜ੍ਹੀਆਂ ਸੁਣੀਆਂ ਜਿਨ੍ਹਾਂ ਬਾਰੇ ਇਹ ਸੁਣਨ ਦੇ ਵਿੱਚ ਆਉਂਦਾ ਕਿ ਉਹਨਾਂ ਦੀ ਕਾਬਲੀਅਤ ਸੀਗੀ ਕਿ ਉੱਥੇ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ। ਹਾਲਾਂਕਿ ਮਾਲੀ ਨੁਕਸਾਨ ਹੋਇਆ, ਥੋੜਾ ਹੋਇਆ, ਤਾਂ ਜਾਨੀ ਨੁਕਸਾਨ ਬਿਲਕੁਲ ਬਚ ਗਿਆ ਜਿਹੜਾ ਉਹ ਸਵਰਾਜਵੀਰ ਸਿੰਘ ਹੋਰਾਂ ਦੀ ਕਾਬਲੀਅਤ ਕਰਕੇ ਹੀ ਬਚਾ ਹੋ ਗਿਆ ਸੀਗਾ। ਤਾਂ ਕਿਤੇ ਨਾ ਕਿਤੇ ਇਹ ਜਿਹੜਾ ਮਸਲਾ ਹੈ ਉਹ ਥੋੜਾ ਜਿਹਾ ਸਿੱਖ ਕਮਿਊਨਿਟੀ ਦੇ ਪੱਖੋਂ ਸੈਂਸਿਟਿਵ ਜਾਪਦਾ, ਨਾਜ਼ੁਕ ਜਾਪਦਾ, ਕਿਉਂਕਿ ਜਿਹੜੀ ਇਹ ਨਿਯੁਕਤੀ ਹੋਈ ਹੈ ਉਹ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਲਿੰਕ ਕਰਦੇ ਇੱਕ ਬੰਦੇ ਨਾਲ ਰਿਲੇਟਡ ਹੈ। ਤਾਂ ਦੂਜੇ ਪਾਸੇ ਜਿਵੇਂ ਆਪਾਂ ਕੱਲ ਵੀ ਇੱਕ ਰਿਪੋਰਟ ਵਿਚਾਰੀ ਸੀ ਕਿ ਕੋਸ਼ਿਸ਼ਾਂ ਇਹ ਹੋ ਰਹੀਆਂ ਕਿ ਉਸ ਪੌਸ਼ ਇਲਾਕੇ ਦੇ ਵਿੱਚੋਂ, ਅਮੀਰ ਇਲਾਕੇ ਦੇ ਵਿੱਚੋਂ ਸਿੱਖਾਂ ਨੂੰ ਖਦੇੜ ਦਿੱਤਾ ਜਾਵੇ। ਤਾਂ ਹੁਣ ਅਕਾਲੀ ਦਲ ਤੇ ਸਾਰਾ ਦਾਰੋ ਮਧਾਰ ਰਿਹਾ ਕਿ ਉਹ ਉੱਥੇ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ ਇਹਨਾਂ ਦਾ ਨੋਟਿਸ ਲੈਣ, ਕਿਉਂਕਿ ਇਹ ਐਸਾ ਇੱਕ ਸਮਾਂ ਹੈ ਜਦੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਰਬਦਰ ਹੋ ਕੇ ਆਪਣੇ ਅਲਾਇੰਸ ਪਾਰਟਨਰਸ ਜਿੰਨੇ ਵੀ ਉਹਨਾਂ ਨਾਲ ਰਲ ਮਿਲ ਕੇ ਚੱਲਣ ਲਈ ਕਈ ਕੁਛ ਕਰਦੀ ਫਿਰਦੀ ਹੈ। ਤਾਂ ਇਹ ਇੱਕ ਮੌਕਾ ਹੈ ਜਦੋਂ ਦਬਾਅ ਬਣਾਇਆ ਜਾ ਸਕਦਾ। ਨਹੀਂ ਤਾਂ ਜਿਸ ਤਰੀਕੇ ਨਾਲ ਇਹ ਨਿਯੁਕਤੀਆਂ ਹੋ ਰਹੀਆਂ, ਜਿਸ ਤਰੀਕੇ ਨਾਲ ਉੱਥੇ ਕੁਬਦਾ ਹੋ ਰਹੀਆਂ, ਕਿਉਂਕਿ ਮਸਲਾ ਰਾਜਕਰਨਵੀਰ ਸਿੰਘ ਜੀ ਭਾਰਤੀ ਰਾਜਨੀਤੀ ਚ ਆਉਂਦਾ ਵੋਟ ਬੈਂਕ ਦਾ, ਇੱਕ ਉੱਥੇ ਵਿਚਾਰੇ ਆਟੇ ਚ ਲੂਣ ਦੇ ਬਰੋਬਰ ਆ, ਕੌਣ ਪੁੱਛਦਾ। ਦੂਸਰੇ ਪਾਸੇ ਖਾਤੀ ਕਬੀਲਾ, ਉਹਨਾਂ ਦੀ ਵੋਟ ਖਾਸੀ ਹੈ। ਤਾਂ ਵੋਟ ਬੈਂਕ ਹੈ ਜਿਹੜਾ ਉਹ ਹਮੇਸ਼ਾ ਹਾਵੀ ਰਹਿ ਜਾਂਦਾ, ਜਿਹਦਾ ਪਲੜਾ ਭਾਰੀ ਹੁੰਦਾ ਉਧਰਲੇ ਪਾਸੇ ਰਾਜਨੀਤੀ ਝੁਕ ਜਾਂਦੀ ਹੈ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਅਕਾਲੀ ਆਪਣਾ ਹੁਣ ਬਣਦਾ ਰੋਲ ਨਿਭਾਉਣ। ਪਹਿਲਾਂ ਇਹਨਾਂ ਨੇ ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਘੱਲਿਆ, ਉਹ ਲਾਈਵ ਲੂਵ ਹੋਇਆ, ਉੱਥੇ ਜਾ ਕੇ ਸਾਰਾ ਕੁਝ ਉਹਨਾਂ ਨੇ ਦੱਸਿਆ, ਉਹ ਠੀਕ ਠਾਕ ਕੀਤਾ ਕੰਮ। ਪਰ ਹੁਣ ਅਸਲ ਦੇ ਵਿੱਚ ਭੂਮਿਕਾ ਜਿਹੜੀ ਅਕਾਲੀ ਦਲ ਦੀ ਹੁਣ ਬਣਦੀ ਹੈ ਉਹ ਅਦਾ ਕਰਨ ਤੇ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਰਹੇਗਾ। ਜੀ ਜੀ, ਤੇ ਨਾਲ ਹੀ ਮਿੰਟੂ ਜੀ ਆਪਾਂ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਨਵਾਂ ਖੁਲਾਸਾ, ਉਹ ਖੁਲਾਸਾ ਕਹਿ ਲਓ ਜਾਂ ਹਾਸਾ ਕਹਿ ਲਓ, ਬੜੀ ਅਜੀਬੋ-ਗਰੀਬ ਦੀ ਸਥਿਤੀ ਆ। ਇਹਨਾਂ ਬਾਰੇ ਪਤਾ ਇਹ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਦਾਅਵਾ ਕਰਦੀ ਆ ਕਿ ਅਸੀਂ ਦੁਨੀਆ ਦੀਆਂ ਜਿੰਨੀਆਂ ਵੀ ਸਿਆਸੀ ਤਨਜ਼ੀਮਾਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਸਿਆਸੀ ਤਨਜ਼ੀਮ ਆ, ਉਸ ਭਾਰਤੀ ਜਨਤਾ ਪਾਰਟੀ ਕੋਲ ਕੋਈ ਖਜ਼ਾਨਚੀ ਹੈ ਨਹੀਂਗਾ। ਮਤਲਬ ਖਜ਼ਾਨਚੀ ਹੈ ਨਹੀਂ। ਔਰ ਜਿਹੜੀ ਇਹ ਪਾਰਟੀ ਦਾਅਵਾ ਕਰਦੀ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਰੱਖਦੇ ਹਾਂ, ਇਹ ਇਸ ਸਾਲ ਉਹ ਤੇ ਸ਼ਾਇਦ ਅੰਕੜੇ ਮੇਰੇ ਖਿਆਲ ਦੇ ਨਹੀਂ ਆਏ, ਜਿਹੜਾ ਪਿਛਲੇ ਸਾਲ ਦਾ ਸਾਰਾ ਆਇਆ ਹੁਣ ਤੱਕ ਦਾ ਅੰਕੜਾ ਚੋਣ ਕਮਿਸ਼ਨ ਦੇ ਕੋਲ ਜੋ ਇਹਨਾਂ ਨੇ ਜਾ ਕੇ ਉੱਥੇ ਭਰੀ ਆ, ਡਿਕਲੇਰੇਸ਼ਨ ਦਿੱਤੀ ਹੈ, ਉਹਦੇ ਮੁਤਾਬਕ ਇਹ ਪਾਰਟੀ ਹੈ ਜਿਹੜੀ ਉਹ ਸਭ ਤੋਂ ਅਮੀਰ ਪਾਰਟੀ ਹੈ ਇੰਡੀਆ ਦੀ। ਤਾਂ ਮੇਰੇ ਖਿਆਲ ਦੇ ਨਾਲ ਇਸ ਸਾਲ ਦਾ ਵੀ ਜੇ ਅੰਕੜਾ ਆ ਜਾਊਗਾ, ਇਸ ਸਾਲ ਵੀ ਇਹਨਾਂ ਦੀ ਝੰਡੀ ਰਹਿਣੀ ਆ, ਕਿਉਂਕਿ ਸੱਤਾ ਦੇ ਵਿੱਚ ਇਹ ਨੇ। ਜਿਹੜਾ ਬੰਦਾ ਸੱਤਾ ਦੇ ਵਿੱਚ ਹੁੰਦਾ ਚੰਦਾ ਉਹਨੂੰ ਮਿਲਦਾ, ਚੰਦੇ ਦਾ ਧੰਦਾ ਉਹਦਾ ਹੀ ਫਲਦਾ ਫੁੱਲਦਾ। ਸੋ ਇਹਨਾਂ ਦਾ ਜਿਹੜਾ ਚੰਦਾ ਸੀਗਾ 16-17 ਦੇ ਵਿੱਚ ਉਹ ਹਿਸਾਬ ਲਾ ਲਓ ਕਿ 1034 ਕਰੋੜ ਦਾ ਸੀ, ਤੇ ਜੇ 20,000 ਰੁਪਏ ਤੋਂ ਘੱਟ ਵਾਲੀ ਚੰਦੇ ਦੀ ਰਕਮ ਦੇ ਵਿੱਚ ਜੋੜ ਦਿਓਗੇ 464 ਕਰੋੜ ਰੁਪਈਆ, ਉਹ ਕਿੰਨਾ ਬਣ ਜਾਂਦੀ ਹੈ ਮੇਰੇ ਖਿਆਲ ਦੇ ਨਾਲ ਲਗਭਗ 1500 ਕਰੋੜ ਰੁਪਈਆ। ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੀ ਪਾਰਟੀ ਕੋਲ ਇੱਕ ਸਾਲ ਦੇ ਵਿੱਚ 1500 ਕਰੋੜ ਰੁਪਈਏ ਦਾ ਚੰਦਾ ਆਉਂਦਾ, ਉਹਨਾਂ ਦੇ ਕੋਲ ਖਜ਼ਾਨਚੀ ਹੈ ਨਹੀਂਗਾ। ਨਾ ਤਾਂ ਉਹਨਾਂ ਦੀ ਵੈਬਸਾਈਟ ਤੇ ਖਜ਼ਾਨਚੀ ਆ ਕੋਈ, ਨਾ ਜਿਹੜੀ ਉਹਨਾਂ ਨੇ ਡਿਕਲੇਰੇਸ਼ਨ ਦਿੱਤੀ ਆ ਚੋਣ ਕਮਿਸ਼ਨ ਦੇ ਕੋਲ, ਨਾ ਉਹਦੇ 'ਚ ਕੋਈ ਜ਼ਿਕਰ ਆ। ਦੱਸਿਆ ਜਾਂਦਾ ਕਿ ਇਕੱਲਾ ਫੌਰ ਲਿਖਿਆ ਉੱਥੇ, ਜਿੱਥੇ ਖਜ਼ਾਨਚੀ ਲਿਖਣਾ ਜ਼ਰੂਰੀ ਹੈ, ਡਿਕਲੇਅਰ ਕਰਨਾ ਜ਼ਰੂਰੀ ਹੈ, ਖਜ਼ਾਨਚੀ ਦੀ ਥਾਂ ਤੇ ਫੌਰ ਲਿਖਿਆ ਤੇ 1-2 ਹਸਤੀਆਂ ਦਾ ਨਾਮ ਲਿਖਿਆ, ਉਹਨਾਂ ਦਾ ਨਾਮ ਵੀ ਸਪਸ਼ਟ ਨਹੀਂ ਹੈ ਉਹ ਕੌਣ ਆ, ਕੀ ਕਰਦੇ ਆ। ਮਤਲਬ ਕਿ ਸਿੱਧੇ ਤੌਰ ਤੇ ਇਹੋ ਆ ਕਿ ਖਜ਼ਾਨਚੀ ਤੋਂ ਬਿਨਾਂ ਹੀ ਇਹਨਾਂ ਨੇ ਜਾ ਕੇ ਉੱਥੇ ਆਪਣਾ ਜਿਹੜਾ ਚੰਦੇ ਦਾ ਬਿਊਰਾ ਉਹ ਦਰਜ ਕਰਵਾਇਆ। ਹੁਣ ਇਹਦੇ ਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਪਿਆ ਇੰਡੀਆ ਦੇ ਵਿੱਚ ਕਿ ਮਸਲਾ ਕੀ ਆ, ਆਖਰ ਕਿੱਥੇ ਗੜਬੜਿਆ, ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਕੰਮ ਕੀਤਾ। ਤਾਂ ਇਹਦੇ ਵਿੱਚ ਲੋਕ ਆਪੋ ਆਪਣਾ ਪੱਖ ਰੱਖਦੇ ਪਏ, ਬੁੱਧੀਜੀਵੀ ਆਪਣਾ ਪੱਖ ਰੱਖਦੇ ਪਏ ਆ। ਤਾਂ ਜਿਹੜੀ ਗੱਲ ਨਿਕਲ ਕੇ ਆਉਂਦੀ ਪਈ ਹੈ ਸਾਹਮਣੇ ਉਹ ਇਹੋ ਆਉਂਦੀ ਆ ਕਿ 2014 ਤੱਕ ਪਿਊਸ਼ ਗੋਇਲ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਦਾ ਖਜ਼ਾਨਚੀ ਸੀਗਾ। ਤਾਂ ਜਿਵੇਂ ਹੀ ਪਿਊਸ਼ ਗੋਇਲ ਕੇਂਦਰ ਦੇ ਵਿੱਚ ਆ ਗਿਆ ਤਾਂ ਇਹਨਾਂ ਨੇ ਦੁਬਾਰਾ ਪੁਨਰਗਠਨ ਕੀਤਾ ਆਪਣੀ ਪਾਰਟੀ ਦੀ ਕਾਰਜਕਾਰਨੀ ਦਾ, ਅਮਿਤ ਸ਼ਾਹ ਕਿਉਂਕਿ ਪ੍ਰਧਾਨ ਬਣ ਗਿਆ। ਤਾਂ ਉਹ ਜਿਹੜਾ ਗਠਨ ਹੋਇਆ ਸੀਗਾ, ਪੁਨਰਗਠਨ ਹੋਇਆ ਸੀਗਾ, ਉਸ ਪ੍ਰਕਿਰਿਆ ਦੇ ਦੌਰਾਨ ਖਜ਼ਾਨਚੀ ਕੋਈ ਨਹੀਂ ਰੱਖਿਆ ਗਿਆ। ਪਰ ਅੱਜ ਤੱਕ ਕੋਈ ਵੀ ਖਜ਼ਾਨਚੀ ਹੈ ਜਿਹੜਾ ਉਹ ਬਕਾਇਦਾ ਆਫੀਸ਼ੀਅਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਧਿਕਾਰਤ ਤੌਰ ਤੇ ਇਹਨਾਂ ਨੇ ਨਿਯੁਕਤ ਨਹੀਂ ਕੀਤਾ। ਹੁਣ ਰਫੜ ਕੀ ਆ ਕਿ ਸ਼ਿਕਾਇਤਾਂ ਜਾ ਰਹੀਆਂ ਚੋਣ ਕਮਿਸ਼ਨ ਕੋਲ, ਦਬਾਅ ਬਣ ਰਿਹਾ ਚੋਣ ਕਮਿਸ਼ਨ ਕੋਲ ਕਿ ਭਾਈ ਹੁਣ ਤੁਸੀਂ ਕਰੋ ਆਪਣੀ ਕੋਈ ਕਾਰਵਾਈ, ਕਿਉਂਕਿ ਚੋਣ ਕਮਿਸ਼ਨ ਇਸ ਪੱਖ ਤੋਂ ਥੋੜਾ ਜਿਹਾ ਕਸੂਤਾ ਇਸ ਕਰਕੇ ਵੀ ਫਸਦਾ ਕਿਉਂਕਿ 2014 ਚ ਇਹਨਾਂ ਨੇ ਆਪ ਹੀ ਡਾਇਰੈਕਸ਼ਨ ਦਿੱਤੀਆਂ ਸੀਗੀਆਂ
ਕਿ ਚੰਦੇ ਦੀ ਪਾਰਦਰਸ਼ਤਾ ਵਾਸਤੇ ਇਹ ਜ਼ਰੂਰੀ ਆ ਕਿ ਜਿਹੜਾ ਕੋਸ਼ਾਧਿਅਕਸ਼, ਜਿਹਨੂੰ ਆਪਾਂ ਹਿੰਦੀ 'ਚ ਕੋਸ਼ਾਧਿਅਕਸ਼ ਕਹਿ ਦਿੰਦੇ ਆ, ਪੰਜਾਬੀ 'ਚ ਜਿਹਨੂੰ ਖਜ਼ਾਨਚੀ ਕਹਿ ਦਿੰਦੇ ਆ, ਕਿ ਉਹ ਰੱਖਣਾ ਜ਼ਰੂਰੀ ਆ। ਤਾਂ ਉਸ ਹਸਤੀ ਬਾਰੇ ਇਹ ਡਿਕਲੇਅਰ ਕਰਨਾ ਲਾਜ਼ਮੀ ਹੈ ਕਿ ਕੌਣ ਆ। ਹੁਣ ਦੂਜੀ ਚੀਜ਼ ਇਹ ਆ ਕਿ ਕੁਛ ਲੋਕ ਕਹਿੰਦੇ ਆ ਕਿ ਸ਼ਾਇਦ ਹੋ ਸਕਦਾ ਕਿ ਕੌਨਫਲਿਕਟ ਆਫ ਇੰਟਰਸਟ ਦਾ ਮਾਮਲਾ ਹੋਵੇ, ਜਿਹੜਾ ਭਾਰਤੀ ਜਨਤਾ ਪਾਰਟੀ ਇਹ ਕੁਛ ਲੁਕਾ ਰਹੀ ਹੈ, ਛੁਪਾ ਰਹੀ ਹੈ। ਪਰ ਇਹਦੇ ਵਿੱਚ ਹੁਣ ਵੇਖਣ ਵਾਲੀ ਗੱਲ ਆ ਕਿ ਸਾਰੀ ਗੇਂਦ ਉਸੇ ਪਾਲੇ ਦੇ ਵਿੱਚ ਆ, ਚੋਣ ਕਮਿਸ਼ਨ ਦੇ ਪਾਲੇ ਦੇ ਵਿੱਚ ਆ, ਜਿਹੜਾ ਚੋਣ ਕਮਿਸ਼ਨ ਇਹਨਾਂ ਦੇ ਪਾਲੇ ਤੋਂ ਡਰਦਾ ਰਹਿੰਦਾ। ਕਾਰਵਾਈ ਇਹਨਾਂ ਕਰਨੀ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨੇ ਕਿਤੇ ਨਾ ਕਿਤੇ ਜਿਹੜੀਆਂ ਡਾਇਰੈਕਸ਼ਨ ਸੀਗੀਆਂ ਚੋਣ ਕਮਿਸ਼ਨ ਦੀਆਂ, ਉਹਨਾਂ ਡਾਇਰੈਕਸ਼ਨ ਤੋਂ ਲਾਂਭੇ ਜਾ ਕੇ ਸਾਰਾ ਕੁਛ ਕੀਤਾ। ਪਰ ਇਹ ਕਮਾਲ ਦੀ ਗੱਲ ਆ ਕਿ ਵੇਖ ਲਓ 2014 ਚ ਜਿਹੜਾ ਚੋਣ ਕਮਿਸ਼ਨ ਡਾਇਰੈਕਸ਼ਨ ਜਾਰੀ ਕਰਦਾ ਤੇ ਇਹ ਉਸ ਤੋਂ ਬਾਅਦ ਕਿੰਨੀਆਂ ਰਿਟਰਨਾਂ ਭਰਦੇ ਜਾ ਕੇ ਉਹਨਾਂ ਕੋਲ, ਕਿੰਨੀਆਂ ਡਿਕਲੇਰੇਸ਼ਨ ਦਿੰਦੇ ਆ। ਮੇਰੇ ਖਿਆਲ ਦੇ ਨਾਲ ਅੱਗੇ ਲਾ ਲਓ 15, 16, 16, 17, 17, 18 ਵਾਲੀ ਜਾਣ ਵਾਲੀ ਹੈ। ਤਾਂ ਚੋਣ ਕਮਿਸ਼ਨ ਹੁਣ ਜਾਂ ਤੇ ਉੱਥੇ ਨੇਤਰਹੀਣ ਬੈਠੇ ਤੇ ਜਾਂ ਜ਼ਮੀਰਹੀਣ ਬੈਠੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ। ਹੁਣ ਵੇਖਣਾ ਇਹ ਹੋਊਗਾ ਕਿ ਕੀ ਉਹ ਜਾਂਦੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆਹ ਟਰਮ ਪੂਰਾ ਕਰਕੇ ਜਾ ਰਹੀ ਹੈ, ਕਿ ਜਾਂਦੀ ਵਾਰੀ ਕੋਈ ਮਾੜੀ ਮੋਟੀ ਆਪਣੀ ਫਰਜ਼ ਨਿਕਾਸ਼ੀ ਕਰਨਗੇ ਜਾਂ ਫਿਰ ਉੱਥੇ ਹੀ ਘੁੰਮ ਘੁਮਾ ਕੇ ਕਹਿ ਦੇਣਗੇ, ਜਿਵੇਂ ਅੱਗੇ ਕੀਤਾ ਸੀਗਾ ਜਦੋਂ ਇਹ ਚੰਦੇ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਫਸ ਗਈਆਂ ਸੀ ਤੇ ਕੋਰਟ ਨੇ ਚੋਣ ਕਮਿਸ਼ਨ ਨੂੰ ਕਹਿਤਾ ਕਿ ਕਾਰਵਾਈ ਕਰੋ, ਤੇ ਚੋਣ ਕਮਿਸ਼ਨ ਨੇ ਕਾਰਵਾਈ ਕਰਦੇ ਇੰਨਾ ਸਮਾਂ ਲਾ ਦਿੱਤਾ ਕਿ ਦੋਵੇਂ ਪਾਰਟੀਆਂ ਨੇ ਮਿਲ ਮਿਲਾ ਕੇ ਉਹ ਫਿਰ ਜਿਹੜਾ ਫਾਈਨੈਂਸ ਬਿੱਲ ਸੀਗਾ ਉਹ ਹੀ ਸੋਧ ਕੇ ਤੇ ਰਸਤਾ ਕੱਢ ਲਿਆ ਕਿ ਫੋਰਨ ਫੰਡਿੰਗ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਬੰਗਲਾਦੇਸ਼ ਨੂੰ ਬਿਹਤਰ ਦੱਸਿਆ। ਵੈਸੇ ਕਮਾਲ ਦੀ ਖਬਰ ਹੈ ਕਿ ਬੰਗਲਾਦੇਸ਼ ਨੂੰ ਸੁਪਰੀਮ ਕੋਰਟ ਨੇ ਬਿਹਤਰ ਦੱਸਿਆ, ਪਰ ਇਹ ਨਿਆਂ ਵਿਵਸਥਾ ਦੀ ਇੱਕ ਪ੍ਰਕਿਰਿਆ ਦੇ ਮਾਮਲੇ 'ਚ ਦੱਸਿਆ। ਸੁਪਰੀਮ ਕੋਰਟ ਦੀ ਇਹ ਟਿੱਪਣੀ ਫਿਰ ਵੀ ਭਾਰਤ ਲਈ ਬਹੁਤ ਮਹੱਤਤਾ ਰੱਖਦੀ ਹੈ ਕਿ ਗਵਾਂਢੀ ਮੁਲਕ ਬੰਗਲਾਦੇਸ਼ ਨੂੰ, ਜਿਹਨੂੰ ਹੋਂਦ 'ਚ ਭਾਰਤ ਨੇ ਲਿਆਂਦਾ ਸੀਗਾ, ਤਾਂ ਬੰਗਲਾਦੇਸ਼ ਨੂੰ ਬਿਹਤਰ ਦੱਸਿਆ ਜਾ ਰਿਹਾ ਕਿਸੇ ਮਾਮਲੇ ਦੇ ਮੁਤਾਬਿਕ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਬੰਗਲਾਦੇਸ਼ ਨੇ ਨਾ ਇੱਕ ਵਿਵਸਥਾ ਸ਼ੁਰੂ ਕੀਤੀ ਹੋਈ ਹੈ। ਵਿਵਸਥਾ ਕੀ ਹੈ? ਮਸਲਨ ਕੋਈ ਕੇਸ ਕਿਸੇ ਬੰਦੇ ਤੇ ਚੱਲਦਾ, ਉਹ ਅੰਡਰ ਟ੍ਰਾਇਲ ਆ ਤੇ ਉਹ ਭੱਜ ਜਾਂਦਾ, ਭਗੌੜਾ ਹੋ ਜਾਂਦਾ, ਤਾਂ ਉਹ ਕੀ ਕਰਦੇ ਆ ਕਿ ਨਿਊਜ਼ ਪੇਪਰ ਦੇ ਵਿੱਚ ਕੋਰਟ ਦੀ ਗੈਰ ਹਾਜ਼ਰੀ ਦਾ ਨੋਟ ਛਪਾ ਕੇ ਮੁਕੱਦਮਾ ਅੱਗੇ ਵਧਾ ਦਿੰਦੇ ਆ ਕਿਤੋਂ। ਸਾਡੇ ਇੱਥੇ ਨਹੀਂ ਹੁੰਦਾ। ਸਾਡੇ ਇੱਥੇ ਆ ਕੇ ਮੰਨ ਲਓ 5 ਜਣੇ ਆ, 5 ਚੋਂ ਇੱਕ ਭਗੌੜਾ ਹੋ ਗਿਆ, ਉਹ 4 ਜਣਿਆਂ ਤੇ ਕੇਸ ਚੱਲਦਾ ਤੇ ਜਿਹੜਾ ਪੰਜਵੇਂ ਦਾ ਕੇਸ ਉੱਥੇ ਖੜ ਜਾਂਦਾ। ਕਈ ਵਾਰ ਜਿਹੜਾ 4 ਦਾ ਕੇਸ ਆ ਉਹ ਵੀ ਪ੍ਰਭਾਵਿਤ ਹੋ ਜਾਂਦਾ, ਕਿਉਂਕਿ ਜਿਹੜਾ 5ਵਾਂ ਉਹਨੂੰ ਲੱਭਦਿਆਂ ਬਹੁਤ ਟਾਈਮ ਜਾਇਆ ਹੋ ਜਾਂਦਾ। ਸੋ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਬੰਗਲਾਦੇਸ਼ ਦੀ ਜਿਹੜੀ ਕੁਵਤ ਆ ਇਹਨੂੰ ਉਦਾਹਰਨ ਦੇ ਤੌਰ ਤੇ ਇੱਥੇ ਇੰਡੀਆ ਦੇ ਸਿਸਟਮ ਅੱਗੇ ਰੱਖਿਆ ਕਿ ਭਾਈ ਸਾਡੇ ਨਾਲ ਕੋਈ ਬੰਗਲਾਦੇਸ਼ ਬਿਹਤਰ ਆ, ਕਿਉਂਕਿ ਇੱਥੇ ਭਾਰਤ ਦੇ ਵਿੱਚ ਇਹ ਰਫੜ ਪੈ ਜਾਂਦਾ ਕਿ ਜਦੋਂ ਵੀ ਕੋਈ ਅਪਰਾਧੀ ਭਗੌੜਾ ਹੁੰਦਾ ਉਹਦਾ ਕੇਸ ਉੱਥੇ ਦਾ ਉੱਥੇ ਘੁੰਮ ਜਾਂਦਾ। ਤਾਂ ਜਿਹੜੀ ਪੀੜਤ ਧਿਰ ਆ, ਮੰਨ ਲਓ ਕੋਈ ਬੰਦਾ ਕੋਈ ਕਤਲ ਕਰਕੇ ਭੱਜਿਆ, ਉਹ ਭਗੌੜਾ ਹੋ ਗਿਆ, ਜਿਹੜੀ ਪੀੜਤ ਧਿਰ ਆ ਉਹ ਇਨਸਾਫ ਵੀ ਉੱਥੇ ਉਡੀਕਦੀ ਹੁੰਦੀ। ਤਾਂ ਇਹਨਾਂ ਨੇ ਕਿਹਾ ਕਿ ਘੱਟੋ ਘੱਟ ਮੁਕੱਦਮਾ ਤੇ ਅੱਗੇ ਵਧਾਓ। ਹੁਣ ਇਹ ਲੋੜ ਕਿਉਂ ਪਈ, ਜ਼ਰੂਰਤ ਕਿਉਂ ਪਈ? ਕਿਉਂਕਿ ਦੇਖੋ ਯੂਪੀ ਦੇ ਵਿੱਚ ਇੱਕ ਡਕੈਤੀ ਹੋਈ ਸੀਗੀ, ਡਕੈਤੀ ਦੇ ਵਿੱਚ ਇੱਕ ਜਿਹੜਾ ਬੰਦਾ ਫੜਿਆ ਗਿਆ ਉਹਦੇ ਤੇ ਕਤਲ ਦਾ ਵੀ ਮਾਮਲਾ ਸੀਗਾ। ਤਾਂ ਹੋਇਆ ਕਿ ਇਲਾਹਾਬਾਦ ਹਾਈ ਕੋਰਟ ਨੇ ਡਕੈਤੀ ਦੇ ਮਾਮਲੇ ਦੇ ਵਿੱਚ ਔਰ ਹੱਤਿਆ ਦੇ ਮਾਮਲੇ ਵਿੱਚ ਉਸ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਤੇ ਫਿਰ ਬਾਅਦ ਦੇ ਵਿੱਚ ਇਹ ਮਸਲਾ ਚਲੇ ਗਿਆ ਸੁਪਰੀਮ ਕੋਰਟ, ਕਿਉਂਕਿ ਉਹਦੀ ਬੇਲ ਨੂੰ ਚੈਲੰਜ ਕਰ ਦਿੱਤਾ ਗਿਆ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਬੇਲ ਜਿਹੜੀ ਆ ਖਾਰਜ ਕਰ ਦਿਓ ਤੇ ਜਿਹੜੀ ਸੁਣਵਾਈ ਆ ਯਾਨੀ ਜਿਹੜਾ ਟ੍ਰਾਇਲ ਆ ਉਹ 6 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਨਾ। ਹੁਣ ਜਦੋਂ ਤੱਕ ਇਹ ਫੈਸਲਾ ਹੋਇਆ ਉਹ ਬੰਦਾ ਜ਼ਮਾਨਤ ਲੈ ਕੇ ਬਾਹਰ ਆ ਚੁੱਕਾ ਸੀਗਾ ਤੇ ਜਦੋਂ ਸੁਪਰੀਮ ਕੋਰਟ ਨੇ ਜ਼ਮਾਨਤ ਖਾਰਜ ਕੀਤੀ ਉਦੋਂ ਤੱਕ ਉਹ ਭਗੌੜਾ ਹੋ ਚੁੱਕਾ ਸੀ, ਯਾਨੀ ਤੋਤਾ ਜਿਹੜਾ ਬਾਗ ਤੋਂ ਉਡਾਰੀ ਮਾਰ ਚੁੱਕਾ ਸੀਗਾ। ਸੁਪਰੀਮ ਕੋਰਟ ਨੇ ਇਸੇ ਕਰਕੇ ਕਿਹਾ ਕਿ ਦੇਖੋ ਇਹ ਮਸਲਾ ਜਿਹੜਾ ਇਹ ਬੜਾ ਸੰਜੀਦਾ। ਹੁਣ ਇਹਨਾਂ ਨੇ ਇੰਡੀਆ ਗਵਰਨਮੈਂਟ ਨੂੰ ਕਿਹਾ ਕਿ ਕੀ ਤੁਸੀਂ ਏਦਾਂ ਦੀ ਕੋਈ ਸੋਧ ਕਰ ਸਕਦੇ ਹੋ ਕਾਨੂੰਨ ਦੇ ਵਿੱਚ? ਹੁਣ ਜੇ ਇੰਡੀਆ ਸਰਕਾਰ ਚਾਹੂਗੀ, ਜੇ ਭਾਰਤ ਸਰਕਾਰ ਚਾਹੂਗੀ ਤਾਂ ਕੋਈ ਸੋਧ ਇਸ ਤਰ੍ਹਾਂ ਦੀ ਕਰਕੇ ਬੰਗਲਾਦੇਸ਼ ਵਰਗੀ ਵਿਵਸਥਾ ਜਿਵੇਂ ਮੈਂ ਤੁਹਾਨੂੰ ਦੱਸੀ ਆ ਉਹ ਇਹ ਬਣਾ ਸਕਦੇ ਆ, ਨਹੀਂ ਤੇ ਫਿਰ ਮਾਮਲਾ ਜਿਹੜਾ ਉਹ ਬੀਰਬਲ ਵਾਲੀ ਖਿਚੜੀ ਵਾਲਾ ਹਿਸਾਬ ਕਿਤਾਬ ਹੈ ਉਹ ਫਿਰ ਇਸੇ ਤਰ੍ਹਾਂ ਕੱਚ ਪੱਕ ਰਿੱਝਦੀ ਰਹੂਗੀ। ਜੀ ਜੀ। ਤੇ ਕਿਸੇ ਰਾਸ਼ਟਰਪਤੀ ਦਾ ਬਿਆਨ ਨਹੀਂ ਆਇਆ ਵੀ ਸੁਪਰੀਮ ਕੋਰਟ ਨੂੰ ਬੰਗਲਾਦੇਸ਼ ਹੀ ਘੱਲ ਦਿਓ? ਨਹੀਂ, ਇਹ ਸੁਪਰੀਮ ਕੋਰਟ ਨੂੰ ਲੱਕੋ ਲੈਂਦੇ ਆ, ਇਹ ਇਹਨਾਂ ਨੂੰ ਛਿਨਕ ਜੀ ਪੈਂਦੀ ਆ
ਫਿਰ ਇਹ ਕਹਿ ਦਿੰਦੇ ਆ। ਇਹਨਾਂ ਨੇ ਤਾਂ ਅਸੈਂਬਲੀ 'ਚ ਇੱਕ ਵਾਰੀ ਕਹਿਤਾ ਸੀਗਾ ਕਿ ਹੁਣ ਬਜਟ ਹੀ ਪੇਸ਼ ਕਰਨ ਵਾਲਾ ਰਹਿ ਗਿਆ, ਸੁਪਰੀਮ ਕੋਰਟ ਉਹ ਵੀ ਬਜਟ ਪੇਸ਼ ਕਰ ਲਿਆ ਕਿ ਸਾਡਾ ਕੀ ਰੋਲ ਰਹਿ ਗਿਆ, ਕਿਉਂਕਿ ਸੁਪਰੀਮ ਕੋਰਟ ਲਗਾਤਾਰ ਇਹਨਾਂ ਨੂੰ ਸ਼ੀਸ਼ਾ ਦਿਖਾਉਂਦੀ ਰਹੀ ਹੈ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਸਿਮਰਜੀਤ ਬੈਂਸ ਤੇ ਵੇਰਕਾ ਮਿਲਕ ਪਲਾਂਟ ਨੇ ਕਰਵਾਇਆ ਹੁਣ ਪਰਚਾ, ਜਿਹੜੀ ਵੀਡੀਓ ਬਹੁਤ ਜ਼ਿਆਦਾ ਘੁੰਮ ਰਹੀ ਆ। ਬਿਲਕੁਲ ਬਿਲਕੁਲ, ਇਹ ਪੰਜਾਬ ਦੀ ਅੱਜ ਦੀ ਸਭ ਤੋਂ ਚਰਚਿਤ ਖਬਰ ਰਹੀ ਹੈ। ਵੈਸੇ ਬੈਂਸ ਹੋਰੀ ਚਰਚਾ ਦੇ ਵਿੱਚ ਰਹਿੰਦੇ ਆ, ਪਰ ਅੱਜ ਬਾਕੀ ਸਾਰੀਆਂ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਲੋਕਲ ਖਬਰਾਂ ਸੀ ਉਹਨਾਂ ਤੇ ਇਹ ਖਬਰ ਹਾਵੀ ਸਹੀ ਆ। ਦਰਅਸਲ ਜਿਹੜਾ ਮਾਮਲਾ ਸੀ ਉਹ ਤੁਹਾਨੂੰ ਪਤਾ ਹੀ, ਆਪਾਂ ਕੱਲ ਵੀ ਵਿਚਾਰਿਆ ਕੀ ਮਾਮਲਾ ਸੀਗਾ, ਔਰ ਸਿਰਫ ਸਲੋਤ ਵੀ ਕੀਤੀ। ਬੈਂਸ ਜਿਹੜੇ ਆ ਭਾਈ, ਚਲੋ ਇੰਨਾ ਕੁ ਧੁੜਕੂ ਤੇ ਪਾਈ ਫਿਰਦੇ ਆ ਕਿ ਕੀ ਪਤਾ ਕਦੋਂ ਕਿੱਥੇ ਆ ਕੇ ਉਹਨਾਂ ਨੇ ਕੈਮਰਾ ਚਲਾ ਦੇਣਾ, ਕਿਉਂਕਿ ਭਾਈ ਸਾਹਿਬ ਸਮਰਥਕ ਜਿਹੜੇ ਉਹ ਕੈਮਰਾ ਫੜ ਕੇ ਬਸ ਮੇਰੇ ਖਿਆਲ ਦੇ ਨਾਲ ਕੈਮਰਾ ਬੰਦ ਨਹੀਂ ਕਰਦੇ, ਉਹ ਕੈਮਰਾ ਚਲਾਈ ਰੱਖਦੇ। ਤਾਂ ਇਹ ਜਿਹੜਾ ਵੇਰਕਾ ਮਿਲਕ ਪਲਾਂਟ ਸੀ, ਹੁਣ ਇਹਨਾਂ ਦੇ GM ਹਰਮਿੰਦਰ ਸਿੰਘ ਦੀ ਸ਼ਿਕਾਇਤ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ। ਇਹਦੇ ਵਿੱਚ ਕਾਫੀ ਸੰਗੀਨ ਧਾਰਾਵਾਂ ਲੱਗੀਆਂ ਨੇ, ਜਿੱਦਾਂ 451, 353, 186, 451, 149, 452 ਵੀ ਹੈ ਸ਼ਾਇਦ, ਇਸ ਤਰ੍ਹਾਂ ਦੀਆਂ ਧਾਰਾ ਲੱਗੀਆਂ ਨੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਜ਼ਬਰਦਸਤੀ ਵੜਨਾ, ਕਿਸੇ ਦੀ ਡਿਊਟੀ 'ਚ ਵਿਘਨ ਪਾਉਣਾ, ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਨਾ, ਫਿਰਕਾ ਦਾ ਅਕਸ ਖਰਾਬ ਕਰਨਾ, ਇਹ ਇਸ ਤਰ੍ਹਾਂ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਨੇ ਕਿ ਸਿਮਰਨਜੀਤ ਸਿੰਘ ਬੈਂਸ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਪਰ ਮਸਲਾ ਇਹ ਹੈ ਕਿ ਜਦੋਂ ਵੀ ਵਿਧਾਇਕ ਦੇ ਖਿਲਾਫ ਇਸ ਤਰ੍ਹਾਂ ਪਰਚਾ ਕੋਈ ਦਰਜ ਹੁੰਦਾ ਤਾਂ ਪਹਿਲਾਂ ਸਪੀਕਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਨਹੀਂ ਤਾਂ ਹੋ ਸਕਦਾ ਸੀਗਾ ਅੱਜ ਵਾਲੀ ਜਿਹੜੀ ਰਾਤ ਆ ਉਹ ਸਿਮਰਨਜੀਤ ਬੈਂਸ ਦੀ ਹਵਾਲਾ 'ਚ ਹੀ ਰੰਗੀਨ ਹੁੰਦੀ ਹੈ, ਕਿਉਂਕਿ ਕਾਂਗਰਸੀ ਅੱਕੇ ਪਏ, ਆਪਾਂ ਨੂੰ ਵੀ ਪਤਾ ਸਿਮਰਨਜੀਤ ਬੈਂਸ ਕਿਵੇਂ ਇਹਨਾਂ ਦੇ ਨੱਕ 'ਚ ਦਮ ਜਾਈ ਬੈਠਾ। ਸੋ ਇਹੀ ਇੱਕ ਰੱਟਾ, ਹੁਣ ਪਹਿਲਾਂ ਪੁਲਿਸ ਜਿਹੜੀ ਆ ਉਹ ਸਪੀਕਰ ਤੋਂ ਮਨਜ਼ੂਰੀ ਲਊਗੀ, ਉਸ ਤੋਂ ਬਾਅਦ ਗ੍ਰਿਫਤਾਰੀ ਹੋ ਸਕਦੀ ਆ। ਔਰ ਦੂਜੀ ਗੱਲ ਇਹ ਆ ਕਿ ਜਿਹੜੇ ਸਮਰਥਕ ਆ ਉਹਨਾਂ ਦੀ ਗ੍ਰਿਫਤਾਰੀ ਪਹਿਲਾਂ ਸੰਭਵ ਹੈ, ਪਰ ਇਹ ਸਰਕਾਰ ਹੁਣ ਦੇਖ ਕੇ ਚੱਲੂਗੀ ਕਿ ਕਿੱਦਾਂ ਮਸਲਾ ਜਿਹੜਾ ਇਹ ਨਜਿੱਠਿਆ ਜਾਵੇ, ਕਿਉਂਕਿ ਪਰਚਾ ਤੇ ਅੱਗੇ ਸੁਖਬੀਰ ਬਾਦਲ ਹੋਰਾਂ ਤੇ ਵੀ ਕੀਤਾ ਇਹਨਾਂ ਨੇ, ਪਰ ਇਹ ਦੇਖ ਲੈਂਦੇ ਹਿਸਾਬ ਕਿਤਾਬ ਕਿ ਕੀ ਕਰਨਾ ਅੱਗੇ ਜਾ ਕੇ। ਹੁਣ ਤਾਂ ਇਸ ਮਾਮਲੇ ਦੇ ਵਿੱਚ ਹੁਣ ਸਿਮਰਨਜੀਤ ਬੈਂਸ ਜਿਹੜਾ ਉਹ ਕਹਿੰਦਾ ਕਿ ਇਹ ਦੇਖੋ ਸਿੱਧੇ ਤੌਰ ਤੇ ਜਿਹੜੀ ਮਿਲਾਵਟ ਕਰਦੀ ਆ ਫਰਮ, ਇਹ ਉਹਨਾਂ ਨੂੰ ਬਚਾ ਰਹੇ ਆ। ਦੂਸਰੇ ਪਾਸੇ ਕਾਂਗਰਸੀ ਕਹਿੰਦੇ ਆ ਕਿ ਇਹਨਾਂ ਦਾ ਹਾਲ ਇਹ ਹੋਣਾ ਚਾਹੀਦਾ ਸੀ। ਇਹਨਾਂ ਦੇ ਸਮਰਥਕ ਹੈ ਜਿਹੜੇ ਸੋਸ਼ਲ ਮੀਡੀਆ ਤੇ ਕਹਿੰਦੇ ਪਏ ਆ ਕਿ ਬਸ ਐਵੇਂ ਫੁਕਰਾਪੰਤੀ ਕਰਦੇ ਆ, ਜਿੱਥੇ ਜੀ ਕਰਦਾ ਜਾ ਕੇ ਉੱਥੇ ਕਮਾ ਲੈਂਦੇ ਆ ਕੈਮਰਾ ਤੇ ਉੱਥੇ ਆਪ ਹੀ ਵਕੀਲ ਬਣ ਜਾਂਦੇ, ਆਪ ਜੱਜ ਬਣ ਜਾਂਦੇ। ਪਰ ਮੈਂ ਕਹੂੰਗਾ ਕਿ ਦੇਖੋ ਜੇ ਕੋਈ ਇਸ ਤਰ੍ਹਾਂ ਦਾ ਮਸਲਾ ਕਿ ਇਹ ਰਾਜਨੀਤੀ ਕਰਦੇ ਆ, ਉਹਦੇ 'ਚ ਤੇ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਹਾਂ, ਜੇ ਕੋਈ ਇਹਨਾਂ ਨੇ ਕਾਨੂੰਨ ਤੋੜਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਤੈਅ ਹੋ ਜਾਣਾ ਚਾਹੀਦਾ, ਸਾਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜਾ ਸਾਡਾ ਚੁਣਿਆ ਹੋਇਆ ਵਿਧਾਇਕ ਹੈ ਉਹ ਕਿੱਥੇ ਕਿੱਥੇ ਜਾ ਸਕਦਾ, ਕਿਉਂਕਿ ਦੇਖੋ ਕੁੱਟਮਾਰ ਇਹਨਾਂ ਨੇ ਕੋਈ ਨਹੀਂ ਕੀਤੀ, ਉਹ ਤੇ ਸਾਰਿਆਂ ਨੂੰ ਪਤਾ। ਬਾਕੀ ਜੋ ਕਾਨੂੰਨ ਕੋਈ ਤੋੜਿਆ ਉਹ ਨਹੀਂ ਆਪਾਂ ਕਹਿ ਸਕਦੇ, ਪਰ ਕੋਈ ਕੁੱਟਮਾਰ ਨਹੀਂ ਹੋਈ ਕਿਉਂਕਿ ਸਾਰਾ ਕੁਛ ਹੈ ਜਿਹੜਾ ਲਾਈਵ ਸਟ੍ਰੀਮ 'ਚ ਆ। ਤਾਂ ਬਦਤਮੀਜ਼ੀ ਕੀ ਹੋਈ ਆ ਉਹ ਆਫ ਕੈਮਰਾ ਹੋਈ ਹੋ ਸਕਦੀ ਆ, ਔਨ ਕੈਮਰਾ ਜਿੰਨਾ ਵੀ ਕੁਛ ਆਪਾਂ ਐਪੀਸੋਡ ਵਾਪਰਦਾ ਵੇਖਿਆ ਉਹਦੇ 'ਚ ਕੋਈ ਵੀ ਇਹੋ ਜਿਹੀ ਨੌਬਤ ਆਈ ਨਹੀਂ ਵੇਖੀ ਗਈ। ਸਭ ਕੁਛ ਇਹਨਾਂ ਨੇ ਜਿਹੜਾ ਉਹ ਇਤਮਾਨਾਨ ਦੇ ਨਾਲ ਕੀਤਾ, ਆਰਾਮ ਦੇ ਨਾਲ ਕੀਤਾ। ਚਲੋ ਇਸ ਬਹਾਨੇ ਘੱਟੋ ਘੱਟ ਇਹ ਪਤਾ ਤੇ ਲੱਗੇ ਕਿ ਵਿਧਾਇਕ ਕਿੱਥੇ ਕਿੱਥੇ ਜਾ ਸਕਦਾ। ਜੇ ਵਿਧਾਇਕ ਕਿਸੇ ਪਾਸਪੋਰਟ ਦਫ਼ਤਰ 'ਚ ਨਹੀਂ ਜਾ ਸਕਦਾ, ਕਿਸੇ ਇਸ ਤਰ੍ਹਾਂ ਦੇ ਸਹਿਕਾਰਤਾ ਫਰਮ ਦੇ ਅੰਦਰ ਨਹੀਂ ਦਾਖਲ ਹੋ ਸਕਦਾ, ਕਿਸੇ ਹੋਰ ਸੰਸਥਾਨ ਦੇ ਵਿੱਚ ਨਹੀਂ ਜਾ ਸਕਦਾ, ਤੇ ਫਿਰ ਵਿਧਾਇਕ ਨੂੰ ਭੋਰਾ ਕੱਟ ਕੇ ਉਹਦੇ 'ਚ ਮਾਲਾ ਫੜਾ ਕੇ ਬਹਾ ਦੇਣਾ ਚਾਹੀਦਾ ਕਿ ਮਾਲਾ ਫੇਰੀ ਚੱਲ ਸ਼ਾਇਦ ਸਟੇਟ ਦਾ ਭਲਾ ਹੋ ਜਾਵੇ। ਤਾਂ ਘੱਟੋ ਘੱਟ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਵਿਧਾਇਕ ਹੈ ਜਿਹੜਾ ਉਹਦਾ ਅਧਿਕਾਰ ਖੇਤਰ ਕਿੱਥੋਂ ਕੁ ਤੱਕ ਸੀਮਤ ਹੈ। ਸੋ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਪਹਿਲੀ ਗੱਲ ਇਹੋ ਹੀ ਹੋਣੀ ਚਾਹੀਦੀ ਆ ਕਿ ਪਤਾ ਲੱਗਣਾ ਚਾਹੀਦਾ ਜਨਤਾ ਨੂੰ ਕਿ ਉਹਨਾਂ ਦਾ ਨੁਮਾਇੰਦਾ ਜਿਹੜਾ ਉਹ ਕਿੱਥੇ ਕਿੱਥੇ ਜਾ ਕੇ ਚੈਕਿੰਗ ਕਰ ਸਕਦਾ। ਹਾਂ, ਜੇ ਕੋਈ ਕਾਨੂੰਨ ਤੋੜਿਆ ਸਿਮਰਨਜੀਤ ਬੈਂਸ ਨੇ, ਉਹਦੇ ਖਿਲਾਫ ਸਬੂਤ ਹੈ ਤੇ ਕਾਰਵਾਈ ਕਰ ਲੈਣ। ਪਰ ਦੂਜੀ ਗੱਲ ਜਿਹੜੀ ਕਾਂਗਰਸੀ ਕਹਿੰਦੇ ਆ ਕਿ ਰਾਜਨੀਤੀ ਕਰਦਾ, ਮੈਂ ਇਹਨਾਂ ਤੋਂ ਹੈਰਾਨ ਆ। ਲੁਧਿਆਣੇ ਦੇ ਕਾਂਗਰਸੀ ਆਪਸ ਦੇ ਵਿੱਚ ਗੁੱਤਮ-ਗੁੱਤਾ ਹੋਏ ਰਹਿੰਦੇ ਆ ਕਿ ਜੇ ਸਿਮਰਨਜੀਤ ਬੈਂਸ ਦੇ ਆਪਣੇ ਇਲਾਕੇ 'ਚ, ਆਪਣੇ ਹਲਕੇ 'ਚ ਕੋਈ ਇਸ ਤਰ੍ਹਾਂ ਦਾ ਕੰਮ ਚੱਲਦਾ ਤੇ ਉਹਦੀ ਰਿਕਾਰਡਿੰਗ ਤੁਸੀਂ ਕਰ ਲਓ, ਸੁੱਖ ਨਾਲ ਮੋਬਾਈਲ ਤੇ ਤੁਹਾਡੀ ਜੇਬ ਦੇ ਵਿੱਚ ਵੀ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਪੁਲਿਸ ਦੀ ਵੈਬਸਾਈਟ ਬਣੀ ਪੁਲਿਸ ਲਈ ਨਮੋਸ਼ੀ ਦਾ ਸਬੱਬ। ਦੇਖੋ ਵੈਬਸਾਈਟ ਵੀ ਨਮੋਸ਼ੀ ਦਾ ਸਬੱਬ ਬਣ ਗਈ ਹੈ, ਬੜੀ ਮਾੜੀ ਗੱਲ ਹੈ ਪੰਜਾਬ ਪੁਲਿਸ ਲਈ। ਅਸਲ ਦੇ ਵਿੱਚ ਚੱਕਰ ਕੀ ਆ ਕਿ ਇਹਨਾਂ ਦੀ ਇੱਕ ਵੈਬਸਾਈਟ ਆ www.policesanj.in। ਇਹ ਅਸਲ ਦੇ ਵਿੱਚ ਵੈਬਸਾਈਟ ਜਿਹੜੀ ਆ ਉਹ ਆ ਜੋ ਕਿਰਾਏਦਾਰ ਬਹਿੰਦੇ ਆ ਮਕਾਨਾਂ ਦੇ। ਤੁਹਾਨੂੰ ਪਤਾ ਕਿ
ਸਾਡੇ ਇੱਥੋਂ ਦੀਆਂ ਅਦਾਲਤਾਂ ਨੇ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਹੋਈ ਹੈ ਕਿ ਜੇ ਕੋਈ ਕਿਰਾਏਦਾਰ ਆ ਕੇ ਰੈਂਟ ਤੇ ਬਹਿੰਦਾ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਉਹ ਲਾਜ਼ਮੀ ਹੋਵੇ। ਤੁਹਾਨੂੰ ਪਤਾ ਹੀ ਇੱਥੇ ਕੰਮ ਕਰਕੇ ਕਿਰਾਏਦਾਰ ਮੁੜ ਕੇ ਨਿਕਲ ਜਾਂਦੇ, ਪਤਾ ਹੀ ਨਹੀਂ ਲੱਗਦਾ। ਅਗਲੇ ਸ਼ਹਿਰ 'ਚ ਬਹਿੰਦੇ ਆ, ਉੱਥੇ ਜਾ ਕੇ ਕੰਡਾ ਕੱਢ ਕੇ ਫੇਰ ਕਿਸੇ ਦਾ ਨੂੰ ਖਿਸਕ ਜਾਂਦੇ, ਪੁਲਿਸ ਫੇਰ ਲੱਭਦੀ ਫਿਰਦੀ ਹੈ। ਸੋ ਇਹ ਇੱਕ ਵੈਬਸਾਈਟ ਬਣਾਈ ਗਈ ਸੀਗੀ ਜਿਹਦੇ ਤੇ ਕਿਰਾਏਦਾਰ ਜਿਹੜੇ ਆ ਉਹ ਰਜਿਸਟਰ ਕਰ ਸਕਦੇ ਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਹੁੰਦੀ ਹੈ। ਪਰ ਹੈਰਤ ਇਸ ਗੱਲ ਦੀ ਹੈ ਕਿ ਜਿਹੜੀ ਇਹਨਾਂ ਨੇ ਕੈਟਾਗਰੀ ਰੱਖੀ ਉਹਦੇ ਵਿੱਚ ਜਿਹੜਾ ਪੇਸ਼ਾ ਰੱਖਿਆ ਸੀਗਾ ਉਹਦੇ ਵਿੱਚ ਸਾਰੇ ਇਹਨਾਂ ਨੇ ਅਪਰਾਧ ਜਿਹੜੇ ਰੱਖੇ ਆ। ਮਸਲਨ ਉਦਾਹਰਨ ਮੈਂ ਦਿੰਦਾ ਤੁਹਾਨੂੰ ਕਿ ਜਿਹੜਾ ਪੇਸ਼ੇ ਦਾ ਇਹਨਾਂ ਨੇ ਖਾਨਾ ਰੱਖਿਆ ਉਹਦੀ ਜਿਹੜੀ ਸੂਚੀ ਆ ਉਹਦੇ ਵਿੱਚ ਜਿਹੜੇ ਆਪਸ਼ਨ ਦਿੱਤੇ ਆ ਉਹ ਇਹ ਆ ਕਿ ਤੁਹਾਡਾ ਪੇਸ਼ਾ ਕੀ ਆ, ਤੁਸੀਂ ਵੇਸ਼ਾਵਿਰਤੀ ਕਰਦੇ ਹੋ ਜਾਂ ਭਿਖਾਰੀ ਹੋ, ਸਮਗਲਰ ਹੋ, ਜੁਆਰੀ ਹੋ, ਹਾਰਡ ਕਿਲਰ ਹੋ, ਜਿਹੜੇ ਸਪਾਰੀ ਕਿਲਰ ਹੁੰਦੇ ਆ, ਇਹੋ ਜਿਹੇ ਆਪਸ਼ਨ ਦਿੱਤੇ ਹੋਏ ਆ। ਮਤਲਬ ਕਿ ਐਕੂਪੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ, ਏਦਾਂ ਦੀ ਕੀਤੀ ਹੋਈ ਆ ਕਿ ਤੁਸੀਂ ਆਪਣਾ ਪੇਸ਼ਾ ਜਿਹੜਾ ਸਿਲੈਕਟ ਕਰੋ। ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਇਹ ਜਿੰਨੇ ਵੀ ਸਾਰੇ ਮੈਂ ਕਹੂੰਗਾ ਕਿ ਜਹਾਨ ਦੇ ਜਿਹੜੇ ਤਗੜੇ ਜੁਰਮ ਆ ਉਹ ਇਹਨਾਂ ਨੇ ਪੇਸ਼ੇ ਦੇ ਰੂਪ ਦੇ ਵਿੱਚ ਉੱਥੇ ਸ਼੍ਰੇਣੀਬੱਧ ਕੀਤੀ ਹੈ ਕਿ ਲੈ ਭਾਈ ਪੇਸ਼ਾ ਸਿਲੈਕਟ ਕਰੋ ਕਿ ਤੁਸੀਂ ਕਿਹੜਾ ਕੰਮ ਕਰਦੇ ਹੋ। ਮਤਲਬ ਕਿ ਆਪਣੇ ਆਪ ਹੀ ਦੱਸਿਆ ਹੋਇਆ ਕਿ ਜੇ ਤੁਸੀਂ ਡਾਕੇ ਮਾਰਦੇ ਹੋ ਜਾਂ ਸਮਗਲਿੰਗ ਕਰਦੇ ਹੋ ਤਾਂ ਇੱਥੇ ਟਿਕ ਮਾਰ ਕਰੋ। ਤਾਂ ਜਦੋਂ ਕੁਛ ਅਖਬਾਰਾਂ ਨੇ ਇਹ ਖਬਰ ਚੱਕੀ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਹੁਣ ਤੱਕ ਕੋਈ ਵੀ ਪ੍ਰਤੀਕਰਮ ਨਜ਼ਰ ਨਹੀਂ ਪਿਆ। ਹਾਲਾਂਕਿ ਕਹਿੰਦੇ ਜੀ ਉਹ ਬਸ ਨਾ ਥੋੜੀ ਜਿਹੀ ਗਲਤੀ ਹੋ ਗਈ ਜੀ, ਖਾਨਾ ਇੱਧਰ ਉੱਧਰ ਹੋ ਗਿਆ, ਪਰ ਦੱਸਦੇ ਕਿ ਲੰਮੇ ਸਮੇਂ ਤੋਂ ਸਭ ਕੁਛ ਏਦਾਂ ਹੀ ਚੱਲਦਾ ਸੀਗਾ, ਇਹਨਾਂ ਨੂੰ ਕਿਸੇ ਨੇ ਵੇਖਿਆ ਨਹੀਂ। ਪਰ ਕਮਾਲ ਦੀ ਗੱਲ ਇਹ ਹੋਈ ਆ ਕਿ ਉਹਨੂੰ ਠੀਕ ਕਰਨ ਦੀ ਥਾਂ ਤੇ ਜਿਹੜੀ ਇਹਨਾਂ ਦੀ ਵੈਬਸਾਈਟ ਸੀਗੀ ਉਹ ਹੀ ਵੀਕ ਕਰ ਦਿੱਤੀ ਗਈ। ਮਤਲਬ ਕਿ ਉਹ ਚੱਕ ਹੀ ਦਿੱਤੀ ਗਈ। ਉਹਨੂੰ ਜੇ ਹੁਣ ਤੁਸੀਂ ਕਰੋਗੇ ਸਰਚ ਤਾਂ ਨਿਕਲਦੀ ਨਹੀਂ, ਉਹ ਆਉਂਦੀ ਨਹੀਂ। ਲੋਕੀ ਕਹਿੰਦੇ ਆ ਕਿ ਇਹਨਾਂ ਨੂੰ ਠੀਕ ਕਰਨ ਲਈ ਕਿਹਾ ਸੀ, ਇਹਨਾਂ ਨੇ ਪੱਕਾ ਉਹਨੂੰ ਠੋਕ ਹੀ ਦਿੱਤਾ, ਉਹਦਾ ਰਾਈਆ ਵੀ ਨਿਬੇੜ ਦਿੱਤਾ। ਹੁਣ ਸ਼ਾਇਦ ਹੋ ਸਕਦਾ ਕਿ ਉਹਦੀ ਮੁਰੰਮਤ ਕਰਦੇ ਹੋਣ, ਦਰੁਸਤ ਵੀ ਕਰਕੇ ਸ਼ਾਇਦ ਫੇਰ ਦੁਬਾਰਾ ਤੋਂ ਚਲਾ ਦੇਣ। ਪਰ ਇਸ ਖਬਰ ਨੇ ਜਿਹੜੀ ਕਿ ਕੌਮੀ ਪੱਧਰ ਤੇ ਪਹੁੰਚ ਗਈ, ਕਾਫੀ ਨਮੋਸ਼ੀ ਜ਼ਿਆਦਾ ਦਿੱਤੀ ਆ ਪੁਲਿਸ। ਜੀ 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 ਅਗਲੀ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਵੀ ਲੋਕ ਅਦਾਲਤ ਦੀ ਚੇਅਰਪਰਸਨ ਨੂੰ ਸਰਕਾਰ ਨੇ ਹਟਾਇਆ, ਹੋਇਆ ਜ਼ਬਰਦਸਤ ਵਿਰੋਧ। ਦੇਖੋ ਇਹ ਨਾ ਚੇਅਰਪਰਸਨ ਉਹ ਚੇਅਰਪਰਸਨ ਆ ਬੀਬੀ ਮੰਜੂ ਰਾਣਾ ਜਿਹਨੇ ਥੋੜੇ ਦਿਨ ਪਹਿਲਾਂ ਇੱਥੋਂ ਦੇ ਸਿਹਤ ਮੰਤਰੀ ਨੂੰ 10,000 ਰੁਪਇਆ ਜੁਰਮਾਨਾ ਠੋਕਤਾ ਸੀਗਾ। ਇਹ ਜਿਹੜੀ ਉਹਦੀ ਨਿਯੁਕਤੀ ਰੱਦ ਕੀਤੀ ਗਈ ਹੈ ਸਰਕਾਰ ਵੱਲੋਂ, ਇਸ ਸਾਰੇ ਪ੍ਰਕਰਨ ਨੂੰ ਉਸੇ ਪ੍ਰਕਰਨ ਦੇ ਨਾਲ ਹੀ ਜੋੜਿਆ ਜਾ ਰਿਹਾ। ਮਤਲਬ ਕਿ ਇਸ ਚੀਜ਼ ਨੂੰ ਲਿੰਕ ਕਰਕੇ ਵੇਖਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਨਿਯੁਕਤੀ ਰੱਦ ਕੀਤੀ ਗਈ ਆ ਉਹ ਸਰਕਾਰ ਨੇ ਅੱਕ ਕੇ ਕੀਤੀ ਆ, ਕਿਉਂਕਿ ਬੀਬੀ ਮੰਜੂ ਰਾਣਾ ਜਿਹੜੀ ਉਹ ਲਗਾਤਾਰ ਇਹੋ ਜਿਹੇ ਫੈਸਲੇ ਲੈ ਰਹੀ ਸੀ। ਕਿਉਂਕਿ ਉਹਦੇ ਕੰਮ ਦੇਖੋਗੇ ਨਾ ਬੀਬੀ ਮੰਜੂ ਰਾਣਾ ਦੇ, ਉਹਦੇ ਕੰਮ ਬੜੇ ਬੋਲਦੇ ਆ ਕਮਾਲ ਦੇ। ਹਵੇਲੀ ਬੜਾ ਮਸ਼ਹੂਰ ਢਾਬਾ, ਰਾਜ ਕਰਮਵੀਰ ਸਿੰਘ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ ਇਲਾਕੇ ਦਾ, ਤਾਂ ਹਵੇਲੀ ਵਾਲਿਆਂ ਦਾ ਵੀ ਉਹਨਾਂ ਨੇ ਛੱਜਾ ਡੇਗਤਾ ਹੀ ਜਾ ਕੇ, ਕਿਉਂਕਿ ਮੰਨਿਆ ਜਾਂਦਾ ਸੀਗਾ ਕਿ ਉਹਨਾਂ ਨੇ ਨਜਾਇਜ਼ ਉਸਾਰੀ ਕੀਤੀ ਸੀ। ਤਾਂ ਇਸ ਤੋਂ ਇਲਾਵਾ ਕਪੂਰਥਲੇ ਦੇ ਵਿੱਚ ਵੀ ਜਿਹੜਾ ਨੇ ਨਜਾਇਜ਼ ਕਬਜ਼ੇ ਕੀਤੇ ਸੀ, ਚਾਹੇ ਕੋਈ ਰਸੂਖਦਾਰ ਸੀ ਚਾਹੇ ਕੋਈ ਆਮ ਬੰਦਾ ਸੀਗਾ, ਉਹਨੂੰ ਭਾਜਣਾ ਪਾ ਰੱਖੀਆਂ ਸੀਗੀਆਂ। ਤੇ ਦੱਸਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਹੀ 15 ਲੱਖ ਰੁਪਇਆ ਜੁਰਮਾਨਾ ਕੀਤਾ ਗਿਆ ਨਜਾਇਜ਼ ਕਬਜ਼ਿਆਂ ਦਾ। ਇਸ ਤੋਂ ਇਲਾਵਾ ਉਹ ਲਾਡੋਵਾਲ ਵਾਲਾ ਟੋਲ ਪਲਾਜ਼ਾ, ਉਹ ਵੀ ਤੁਹਾਨੂੰ ਯਾਦ ਹੋਣਾ, ਜਿਹੜਾ 2-3 ਦਿਨ ਬੜਾ ਸੁਰਖੀਆਂ 'ਚ ਰਿਹਾ ਸੀਗਾ, ਜਿਹੜਾ ਚਕਾਤਾ ਸੀਗਾ ਕਿ ਤੁਸੀਂ ਵਸੂਲੀ ਨਹੀਂ ਕਰੋਗੇ, ਉਹ ਵੀ ਫੈਸਲਾ ਇਸ ਬੀਬੀ ਨੇ ਲਿਆ ਸੀਗਾ। ਯਾਨੀ ਬਹੁਤ ਕਰੜਾਈ ਦੇ ਨਾਲ ਫੈਸਲੇ ਲੈਣ ਦੇ ਵਿੱਚ ਇਸ ਬੀਬੀ ਨੂੰ ਮੰਨਿਆ ਜਾਂਦਾ ਕਿ ਇਹ ਬੀਬੀ ਹੈ ਜਿਹੜੀ ਫੈਸਲੇ ਲੈਣ ਦੇ ਵਿੱਚ ਪਿੱਛੇ ਨਹੀਂ ਹਟਦੀ। ਔਰ ਇਹਦੀ ਡਿਊਟੀ ਲੱਗੀ ਸੀਗੀ ਲੋਕ ਜਿਹੜੀ ਅਦਾਲਤ ਹੁੰਦੀ ਆ ਕਪੂਰਥਲੇ ਦੇ ਵਿੱਚ 27 ਲੋਕ ਅਦਾਲਤ ਸੀ ਕੋਈ, ਉਹਦੇ ਵਿੱਚ ਬਤੌਰ ਚੇਅਰਪਰਸਨ ਇਸ ਬੀਬੀ ਨੂੰ ਨਿਯੁਕਤ ਕੀਤਾ ਗਿਆ ਸੀਗਾ। ਸੋ ਦੱਸਦੇ ਕਿ ਪਹਿਲਾਂ ਹੀ ਰਸੂਖਦਾਰਾਂ ਦੀ ਲੌਬੀ ਹੈ ਜਿਹੜੀ ਉਹ ਬੀਬੀ ਦੇ ਉਲਟ ਸੀ, ਤੇ ਜਿਵੇਂ ਹੀ ਸਿਹਤ ਮੰਤਰੀ ਦੀ ਸਿਹਤ ਢਿੱਲੀ ਕੀਤੀ 10,000 ਰੁਪਇਆ ਜੁਰਮਾਨਾ ਪਾ ਕੇ, ਫਿਰ ਬੀਬੀ ਦੇ ਖਿਲਾਫ ਉਹ ਜਿਹੜੀ ਲੌਬੀ ਸੀਗੀ ਉਹ ਹਾਵੀ ਹੋ। ਤਾਂ ਹੁਣ ਇਸ ਬੀਬੀ ਨੇ ਕਿਹਾ ਕਿ ਦੇਖੋ ਇਹ ਜਿਹੜੀ ਮੇਰੀ ਨਿਯੁਕਤੀ ਰੱਦ ਕੀਤੀ ਗਈ ਆ ਇਹ ਬਿਲਕੁਲ ਕਾਨੂੰਨ ਤੋਂ ਹਟ ਕੇ, ਬਿਲਕੁਲ ਨਿਯਮਾਂ ਤੋਂ ਪਰੇ ਹੋ ਕੇ ਕੀਤੀ ਗਈ ਆ, ਤੇ ਮੈਂ ਇਹਨੂੰ ਹੁਣ ਚੈਲੰਜ ਕਰੂੰਗੀ ਕੋਰਟ ਦੇ ਵਿੱਚ ਜਾ ਕੇ। ਕੋਰਟ ਦੇ ਵਿੱਚ ਜਵਾਬ ਦੇਣਗੇ ਕਿ ਕੀ ਇਹਨਾਂ ਨੇ ਸਾਰੀ ਉਹ ਜਿਹੜੀ ਪ੍ਰਕਿਰਿਆ ਨਿਭਾਈ ਆ ਜਿਹੜੀ ਕਿ ਕਿਸੇ ਦੀ ਨਿਯੁਕਤੀ ਰੱਦ ਕਰਨ ਵੇਲੇ ਨਿਭਾਈ ਜਾਣੀ ਜ਼ਰੂਰੀ ਆ। ਤਾਂ ਦੂਜੇ ਪਾਸੇ ਇਹ ਮਾਮਲਾ ਜਿਹੜਾ ਸਿਆਸੀ ਰੰਗਤ ਫੜ ਗਿਆ,
ਸੁਖਪਾਲ ਖਹਿਰਾ ਉੱਥੋਂ ਦਾ ਲੋਕਲ ਲੀਡਰ ਆ, ਤੁਹਾਨੂੰ ਪਤਾ ਹੀ ਆ, ਉਹਨੇ ਇਹਦੇ ਪੱਖ ਦੇ ਵਿੱਚ, ਬੀਬੀ ਦੇ ਪੱਖ ਦੇ ਵਿੱਚ ਹਾਦਾ ਨਾਰਾ ਮਾਰਿਆ। ਉਹਨੇ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹ ਇਮਾਨਦਾਰ ਅਫਸਰਾਂ ਨੂੰ ਬਰਦਾਸ਼ਤ ਨਹੀਂ ਕਰਦੀ ਪਈ। ਕਾਂਗਰਸ ਦੇ ਅੰਦਰੋਂ ਵੀ ਬੀਬੀ ਦੇ ਹੱਕ ਦੇ ਵਿੱਚ ਲੋਕ ਖੜਦੇ ਪਏ ਆ। ਨਵਤੇਜ ਸਿੰਘ ਚੀਮਾ ਜਿਹੜਾ ਮੇਰੇ ਖਿਆਲ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਆ ਇਹਨਾਂ ਦਾ MLA, ਉਹ ਵੀ ਬੋਲ ਪਿਆ। ਉਹ ਕਹਿੰਦਾ ਕਿ ਬਿਲਕੁਲ ਗਲਤ ਗੱਲ ਹੈ, ਇਸ ਬੀਬੀ ਦੀ ਨਿਯੁਕਤੀ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਸੀਗੀ। ਤੇ ਦੱਸਦੇ ਆ ਕਿ ਜਿਹੜਾ ਰਾਜਾ ਵੜਿੰਗ ਤੜਿੰਗ ਹੋਇਆ ਪਿਆ, ਰਾਜਾ ਵੜਿੰਗ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹਟ ਕੇ ਜਿਹੜੀ ਅੱਗੇ ਇੱਕ ਨਿਯੁਕਤੀ ਹੋਈ ਆ, ਉਹ ਉਸ ਮੁੱਦੇ ਨੂੰ ਲੈ ਕੇ ਇੱਕ ਟਵੀਟ ਕਰਕੇ ਗਿਆ ਕਿ ਜਿਹੜੀਆਂ ਇਹ ਚੇਅਰਮੈਨੀਆਂ ਦਿੱਤੀਆਂ ਜਾ ਜਿਨ੍ਹਾਂ ਨੇ ਕੋਈ ਮਿਹਨਤ ਨਹੀਂ ਕੀਤੀ, ਜਦ ਕਿ ਜਿਹੜੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਆ, ਇਹ ਚੇਅਰਮੈਨੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਮਤਲਬ ਕਿ ਜੋ ਇਸ ਸਰਕਾਰ ਦੇ ਵਿੱਚ ਚੱਲਦਾ ਪਿਆ, ਕੋਈ ਨਿਯੁਕਤੀ ਰੱਦ ਹੁੰਦੀ ਹੈ ਜਾਂ ਕੋਈ ਨਿਯੁਕਤੀ ਹੈ ਜਿਹੜੀ ਉਹ ਹੁੰਦੀ ਆ, ਤਾਂ ਉਹ ਕਿਤੇ ਨਾ ਕਿਤੇ ਉਥਲ-ਪੁਥਲ ਜ਼ਰੂਰ ਕਰਦੀ ਹੈ। ਸੋ ਇਸ ਬੀਬੀ ਦੇ ਹੱਕ ਦੇ ਵਿੱਚ ਕਾਫੀ ਜ਼ਿਆਦਾ ਸਮਰਥਨ ਹੈ ਜਿਹੜਾ ਉਹ ਲੋਕਾਂ ਦਾ ਉੱਥੋਂ ਲੋਕਲ ਪੱਧਰ ਤੇ ਵੀ ਜੁੜਦਾ ਪਿਆ। ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋਚੋ ਇੱਥੇ ਹੀ ਹੁਣ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjab